ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਬੇਕਰ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ, ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅਮਰੀਕਾ ਦੇ ਵਿੱਚ ਜੋ ਟੈਕਸਸ ਸਟੇਟ ਆ ਤੇ ਉਹਦੇ ਨਾਲ ਹੋਰ ਵੀ 3-4 ਸਟੇਟਾਂ ਦੇ ਵਿੱਚ ਇਸ ਟਾਈਮ ਬੜੀ ਉੱਥੋਂ ਦਰਦਨਾਕ ਖਬਰਾਂ ਆ ਰਹੀਆਂ ਆ। 50 ਮਿਲੀਅਨ ਅਮਰੀਕਨ ਇੱਕ ਬਹੁਤ ਹੀ ਖਤਰਨਾਕ ਸਟਾਰਮ ਦੇ ਅੰਡਰ ਹੈਗੇ ਆ। ਬਹੁਤ ਜ਼ਿਆਦਾ ਡੈਡਲੀ ਟੋਰਨੇਡੋਜ਼ ਉੱਥੇ ਆਏ ਹੈਗੇ ਆ ਟੈਕਸਸ ਦੇ ਵਿੱਚ, ਜਿਹਦੇ ਨਾਲ 3 ਲੋਕਾਂ ਦੀ ਮੌਤ ਵੀ ਹੋ ਗਈ ਆ ਪੈਰੀਟਨ ਟੈਕਸਸ ਦੇ ਵਿੱਚ, ਤੇ ਕਈ ਲੋਕ ਜ਼ਖਮੀ ਵੀ ਹੋਏ ਆ। 100 ਤੋਂ ਵੱਧ ਲੋਕਾਂ ਨੂੰ ਟੈਕਸਸ ਪੈਨਹੈਂਡਲ ਟਾਊਨ ਆ ਜੋ ਉੱਥੇ ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਆ। ਉਹਨਾਂ ਦੇ ਹੈਡ ਵੂਨਸ ਤੋਂ ਲੈ ਕੇ ਅਬਰੇਜ਼ਨਸ, ਕਈ ਤਰ੍ਹਾਂ ਦੀਆਂ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। ਜਨਰਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਕੀਤਾ ਗਿਆ। ਫਲੋਰੀਡਾ ਦੇ ਵਿੱਚ ਵੀ ਇੱਕ ਜਣੇ ਦੀ ਮੌਤ ਹੋਈ ਆ ਜਦੋਂ ਇੱਕ ਟਰੀ ਇੱਕ ਦੇ ਉੱਤੇ ਡਿੱਪਿਆ। ਸੋ ਇੰਨੀ ਤੇਜ਼ੀ ਦੇ ਨਾਲ ਇੰਨਾ ਖਤਰਨਾਕ ਤੂਫਾਨ ਟੋਰਨੇਡੋ ਉੱਥੇ ਆਏ ਆ, ਪੂਰੇ ਦੇ ਪੂਰੇ ਟਾਊਨ ਜਿਹੜਾ ਇੱਕ ਤਰ੍ਹਾਂ ਨਾਲ ਵਿਛਾ ਦਿੱਤਾ। ਕਹਿੰਦੇ ਵੀ ਈਵਨ ਜਿਹੜੇ ਗਾਰਬੇਜ ਦੇ ਕੰਟੇਨਰ ਹੁੰਦੇ ਆ ਉਹ ਹਵਾ ਦੇ ਵਿੱਚ ਉੱਡ ਰਹੇ ਸੀ। ਹਵਾਵਾਂ ਬਹੁਤ ਜ਼ਿਆਦਾ ਤੇਜ਼ ਸੀਆਂ। ਸੋ 50 ਮਿਲੀਅਨ ਲੋਕਾਂ ਦਾ ਅਫੈਕਟ ਹੋਣਾ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ ਆ। ਤੇ 1 ਘੰਟੇ ਦੇ 3 ਘੰਟਿਆਂ ਦੇ ਵਿੱਚ 1 ਫੁੱਟ ਜੋ ਆ ਮੀਂਹ ਪਿਆ ਹੈਗਾ। 12 ਇੰਚ ਮੀਂਹ 3 ਘੰਟਿਆਂ ਦੇ ਵਿੱਚ ਪਿਆ ਹੈਗਾ। ਫਲੱਡਿੰਗਸ ਕਈ ਏਰੀਏ 'ਚ ਹੋਈ ਆ। ਵੈਸਟ ਪੈਂਸਕੋਲਾ, ਵਰਿੰਗਟਨ, ਗੋਲਫ ਬਰੀਜ਼, ਐਸਕੈਂਬੀਆ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਨੇ ਦੱਸਿਆ ਆ ਬਹੁਤ ਸਾਰੀਆਂ ਸਟਰੀਟਸ ਨੂੰ ਕਲੋਜ਼ ਕਰ ਦਿੱਤਾ ਗਿਆ ਆ। ਬਹੁਤ ਸਾਰੀਆਂ ਬਿਲਡਿੰਗਸ ਦੇ ਵਿੱਚ ਪਾਣੀ ਭਰ ਗਿਆ ਆ। 150 ਰੈਜ਼ੀਡੈਂਟਸ ਇੱਕ ਅਪਾਰਟਮੈਂਟ ਕੰਪਲੈਕਸ ਜੋ ਪੈਂਸਕੋਲਾ ਆ ਉੱਥੋਂ ਉਹਨਾਂ ਨੂੰ ਮੂਵ ਕੀਤਾ ਗਿਆ, ਕਿਉਂਕਿ ਉੱਥੇ ਪਾਣੀ ਜਿਹੜਾ ਆ ਉਹ ਲਗਾਤਾਰ ਉੱਪਰ ਚੜ ਰਿਹਾ ਸੀ। ਕਿਉਂਕਿ ਜੇ 1 ਫੁੱਟ ਮੀਂਹ ਪਿਆ ਆ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਕੁ ਫਲੱਡਿੰਗ ਆਊਗੀ ਇੰਨੇ ਛੋਟੇ ਟਾਈਮ ਦੇ ਵਿੱਚ। ਇਕੱਲਾ 1 ਫੁੱਟ ਨਹੀਂ, 12 ਇੰਚ ਤੋਂ ਲੈ ਕੇ 16 ਇੰਚ ਤੱਕ ਵੀ ਕਈ ਜਗ੍ਹਾ ਦੇ ਉੱਤੇ ਮੀਂਹ ਪਿਆ ਹੈਗਾ। ਤੇ ਹੇਲਜ਼ ਵੱਡੇ ਵੱਡੇ ਜਿਹੜੇ ਆ ਆਪਾਂ ਕਹਿ ਸਕਦੇ ਜਿੱਦਾਂ ਲੱਡੂਆਂ ਦੇ ਸਾਈਜ਼ ਵਾਲੇ ਨਾ, ਇਦਾਂ ਦੇ ਵੀ ਜਿਹੜੇ ਹੇਲਜ਼ ਆ ਉਹ ਪਏ ਹੈਗੇ ਆ ਕੁਛ ਏਰੀਏ ਦੇ ਵਿੱਚ। ਟੋਰਨੇਡੋਜ਼ ਜੋ ਏਰੀਏ ਦੇ ਵਿੱਚ ਆਏ ਆ ਉਹ ਦੱਸਦੀ ਜਾਈਏ ਮੌਂਟਗੋਮਰੀ ਤੇ ਮੋਵੇਲ ਇਨ ਅਲਬਾਮਾ ਦੇ ਵਿੱਚ, ਲਿਟਲ ਰੌਕ ਅਰਕਾਨਸਾਸ ਦੇ ਵਿੱਚ, ਜੈਕਸਨ ਮਿਸੀਸਿਪੀ ਦੇ ਵਿੱਚ, ਟੈਲਾਹਸੀ ਫਲੋਰੀਡਾ ਦੇ ਵਿੱਚ, ਤੇ ਇੱਕ ਤੋਂ ਜੇ ਲੈਵਲ 1 ਦੇਖਿਆ ਜਾਵੇ 5 ਦੇ ਵਿੱਚੋਂ ਸਾਊਥ ਡਕੋਟਾ ਤੋਂ ਲੈ ਕੇ ਫਲੋਰੀਡਾ ਤੱਕ ਤੇ ਮਿਡ ਅਟਲਾਂਟਿਕ ਤੱਕ ਇਸ ਲੈਵਲ ਦੇ ਜੋ ਸਟਾਰਮ ਆ ਉਹ ਆਏ ਹੈਗੇ ਆ। ਪੈਰੀਟਾਊਨ ਦੇ ਸਾਰੇ ਮੈਜੋਰਟੀ 'ਚ ਜੋ ਘਰ ਆ ਪੂਰੀ ਤਰ੍ਹਾਂ ਤਬਾਹ ਹੋ ਗਏ, ਬਿਜ਼ਨਸ ਪੂਰੀ ਤਰ੍ਹਾਂ ਤਬਾਹ ਹੋ ਗਏ। 8000 ਤੋਂ ਵੱਧ ਰੈਜ਼ੀਡੈਂਟਸ ਜੋ ਆ ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ। ਫਾਇਰ ਚੀਫ ਪੌਲ ਡਸਚਰ ਉਹਨਾਂ ਨੇ ਇਹ ਦੱਸਿਆ ਹੈਗਾ।
ਤੇ ਐਮਰਜੈਂਸੀ ਇਹਨਾਂ ਏਰੀਆ ਦੇ ਵਿੱਚ ਡਿਕਲੇਅਰ ਕੀਤੀ ਗਈ ਆ ਫਲੋਰੀਡਾ ਦੇ ਸੌਰੀ ਟੈਕਸਸ ਦੇ ਗਵਰਨਰ ਵੱਲੋਂ। ਉਹ ਕਹਿ ਰਹੇ ਆ ਵੀ ਅਸੀਂ ਜਿੱਦਾਂ ਦੀ ਵੀ ਹੈਲਪ ਆ ਅਸੀਂ ਪੂਰੀ ਤਰ੍ਹਾਂ ਦੇਵਾਂਗੇ। ਲੋਕਾਂ ਦੀ ਪੋਜੀਸ਼ਨ ਇਸ ਟਾਈਮ ਬਹੁਤ ਬੁਰੀ ਆ, ਜਦੋਂ ਸਾਰਾ ਕੁਛ ਇਹ ਤੁਹਾਡਾ ਉੱਡ ਜਾਵੇ, ਸਾਰਾ ਕੁਛ ਇਹ ਟੁੱਟ ਜਾਵੇ ਤੇ ਲੋਕ ਹੈਲਪ ਦੀ ਮੰਗ ਕਰ ਰਹੇ ਆ। ਕਹਿੰਦੇ ਵੀ 3 ਵਜੇ ਤੜਕੇ ਤੱਕ 2,20,000 ਦੇ ਕਰੀਬ ਜੋ ਘਰ ਆ ਤਾਂ ਬਿਜ਼ਨੈਸਿਸ ਆ ਟੈਕਸਸ ਦੇ ਵਿੱਚ, ਉਹ ਬਿਨਾਂ ਬਿਜਲੀ ਤੋਂ ਸੀ। ਜੋ ਇੱਕ poweroutages.us ਕਰਕੇ ਵੈਬਸਾਈਟ ਆ, ਉਹਨਾਂ ਦੇ ਮੁਤਾਬਕ ਲੂਜ਼ੀਆਨਾ ਦੇ ਵਿੱਚ 1,30,000 ਲੋਕ ਬਿਨਾਂ ਬਿਜਲੀ ਤੋਂ ਹੈਗੇ ਆ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਨੇ ਸਟੇਟ ਐਮਰਜੈਂਸੀ ਰਿਸੋਰਸਿਸ ਡਿਪਲੋਏ ਕਰ ਦਿੱਤੇ ਆ। ਕਹਿੰਦੇ ਵੀ ਜੋ ਜਲਦੀ ਤੋਂ ਜਲਦੀ ਸੇਫਟੀ ਲਈ ਜੋ ਚਾਹੀਦਾ ਆ ਪੈਰੀਟਨ ਟੈਕਸਸ ਦੇ ਵਿੱਚ, ਉਹ ਅਸੀਂ ਪਹੁੰਚਾਉਣ ਜਾ ਰਹੇ ਹੈਗੇ ਆ। ਸੋ ਇਸ ਤੋਂ ਬਿਨਾਂ ਵੀਵਰ ਕਾਉਂਟੀ ਓਕਲਾਹੋਮਾ ਦੇ ਵਿੱਚ ਕਈ ਜਗ੍ਹਾ ਅੱਗ ਲੱਗ ਗਈ ਇਸ ਟੋਰਨੇਡੋਜ਼ ਦੇ ਨਾਲ। ਸਟਿਨਟ ਟੈਕਸਸ ਵਾਲਾ ਜੋ ਏਰੀਆ ਆ, ਉੱਥੇ ਐਮਰਜੈਂਸੀ EMS ਦੇ ਕ੍ਰਿਊ ਪਹੁੰਚੇ ਹੋਏ ਆ, ਸ਼ੈਰਿਫ ਹਟਚਿਨਸਨ ਕਾਉਂਟੀ ਦੇ। ਤੇ ਮੈਡੀਕਲ ਹੈਲਪ 100 ਤੋਂ ਵੱਧ ਲੋਕਾਂ ਨੂੰ ਚਾਹੀਦੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ, ਓਚਲ ਟਰੀ ਜਨਰਲ ਹਸਪੀਟਲ ਦੇ ਵਿੱਚ ਇਹਨਾਂ ਲੋਕਾਂ ਨੂੰ ਐਡਮਿਟ ਕੀਤਾ ਗਿਆ ਹੈਗਾ। ਵੀਰਵਾਰ ਨੂੰ 2 ਟੋਰਨੇਡੋਜ਼ ਟੈਕਸਸ ਦੇ ਵਿੱਚ ਆਏ, 4 ਓਕਲਾਹੋਮਾ ਦੇ ਵਿੱਚ, 1 ਮਿਸ਼ੀਗਨ ਦੇ ਵਿੱਚ। ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ। ਜੇ ਤੁਸੀਂ ਪਿਕਚਰਸ ਦੇਖੋ ਤਾਂ ਪੂਰੀ ਦੀ ਪੂਰੀ ਤਬਾਹੀ ਦਿਖ ਸਕਦੀ ਆ। ਉਦਾਂ ਹੀ ਜੋ ਆ ਬਿਲਡਿੰਗਸ ਦੀਆਂ ਆਪਣੀਆਂ ਦੀਵਾਰਾਂ ਖੜੀਆਂ ਆ ਤੇ ਰੂਫ ਉਹਨਾਂ ਦੇ ਉੱਤੇ ਹੈ ਹੀ ਨਹੀਂ, ਉਹ ਸਾਰਾ ਕੁਛ ਉੱਡ ਗਿਆ ਹੈਗਾ। ਸੋ ਲੋਕਾਂ ਕੋਲ ਖਾਣ ਪੀਣ ਲਈ ਵੀ ਸਮਾਨ ਨਹੀਂ ਹੈਗਾ। ਆਪਣੀ ਕਮਿਊਨਿਟੀ ਹਮੇਸ਼ਾ ਹੀ ਪੰਜਾਬੀ ਕਮਿਊਨਿਟੀ ਖਾਸ ਕਰਕੇ ਸਿੱਖ ਇੱਥੇ ਹੈਲਪ ਕਰਦੇ ਆ। ਜੀ ਸੋ ਜਿਸ ਮੁਲਕ 'ਚ ਆਪਾਂ ਰਹਿੰਦੇ ਆ, ਉੱਥੇ ਆਪਣੇ ਨਾਲ ਦੇ ਜੋ ਸਿਟੀਜ਼ਨ ਆ, ਰੈਜ਼ੀਡੈਂਟਸ ਆ, ਚਾਹੇ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ, ਉੱਥੇ ਉਹਨਾਂ ਦਾ ਸਾਥ ਦੇਣਾ ਚਾਹੀਦਾ। ਟੈਕਸਸ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਰੇਡੀਓ USA ਦੇ ਸਾਡੇ ਲਿਸਨਰ ਹੈਗੇ ਆ। ਜੇ ਤੁਹਾਨੂੰ ਕੋਈ ਲੋਕਲ ਇਹਦੇ ਬਾਰੇ ਅਪਡੇਟ ਹੋਈ, ਜੋ ਇੰਨਾ ਤੂਫਾਨ ਆਇਆ ਹੈਗਾ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਤੁਸੀਂ ਕਾਲ ਕਰ ਸਕਦੇ ਹੋ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 408 272 5200। ਤੇ ਆਪਣਾ ਜੇ ਤੁਹਾਡਾ ਕਮੈਂਟ ਹੈਗਾ ਉਹ ਫੇਸਬੁੱਕ ਤੇ YouTube ਤੇ ਵੀ ਪਾ ਸਕਦੇ ਆ। ਟਰੱਕ ਬਹੁਤ ਉਲਟੇ ਹੋਏ ਹੈਗੇ ਆ। ਸੋ ਟਰੱਕਰ ਵੀਰ ਆ ਜੋ ਇਸ ਏਰੀਏ 'ਚ ਗਏ ਆ ਜਾਂ ਜਾ ਰਹੇ ਆ, ਉਹਨਾਂ ਨੂੰ ਵੀ ਬਹੁਤ ਧਿਆਨ ਨਾਲ ਜਾਣਾ ਚਾਹੀਦਾ। ਟਰੀ ਬਹੁਤ ਡਿਗੇ ਆ, ਹਾਈਵੇ ਬੰਦ ਹੈਗੇ ਆ, ਸੜਕਾਂ ਬਹੁਤ ਬੰਦ ਹੈਗੀਆਂ। ਸੋ ਕਾਫੀ ਬੁਰਾ ਹਾਲ ਹੈਗਾ 4 ਸਟੇਟਾਂ ਦੇ ਵਿੱਚ। ਸੋ ਕਿਸੇ ਨੂੰ ਵੀ ਇਹਦੇ ਬਾਰੇ ਹੋਰ ਅਪਡੇਟ ਹੋਈ ਜ਼ਰੂਰ ਸਾਂਝੀ ਕਰਿਓ ਤੇ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਜੀ, ਜੀ। ਕੁਦਰਤੀ ਆਫ਼ਤਾਂ ਦੀ ਜੇਕਰ ਗੱਲ ਚੱਲੀਏ ਤੇ ਹੁਣ ਕੁਦਰਤੀ ਆਫ਼ਤ ਦੀ ਹੀ ਅਪਡੇਟ ਜਿਹੜੀ ਆ ਉਹ ਸਾਂਝੀ ਕਰਦੇ ਚੱਲੀਏ। ਬਿਪਰਜੋਏ ਜਿਹੜਾ ਤੂਫਾਨ ਆ, ਉਹਨੇ ਗੁਜਰਾਤ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ। 3 ਮੌਤਾਂ ਹੋ ਚੁੱਕੀਆਂ ਨੇ। 1000 ਦੇ ਕਰੀਬ ਪਿੰਡ ਹੈ ਜਿਨ੍ਹਾਂ ਦੇ ਵਿੱਚ ਬਿਜਲੀ ਗੁੱਲ ਹੋ ਗਈ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ 15 ਦੇ ਕਰੀਬ ਜਿਹੜੀਆਂ ਰੇਲਾਂ ਨੇ, ਟ੍ਰੇਨਸ ਨੇ, ਉਹਨਾਂ ਨੂੰ ਰੱਦ ਕਰਨਾ ਪਿਆ। ਕੋਚਿੰਗ ਸੈਂਟਰ ਜਿਹੜੇ ਨੇ ਉਹਨਾਂ ਦੇ ਸਮੇਤ ਸਾਰਾ ਕੁਛ ਬੰਦ ਆ। ਤਕਰੀਬਨ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਘੱਟੋ ਘੱਟ 100 ਪਿੰਡ ਹੈ ਜਾਂ ਜਿਨ੍ਹਾਂ ਦਾ ਸੰਪਰਕ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚੋਂ ਖਾਸ ਕਰਕੇ ਬਾੜਮੇਰ ਤੇ ਜੋਧਪੁਰ ਦੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਟੁੱਟ ਗਿਆ। ਹੁਣ ਜੇ ਗੁਜਰਾਤ ਦੀ ਹੀ ਗੱਲ ਕਰੀਏ ਆਪਾਂ, ਤਾਂ ਗੁਜਰਾਤ ਦੇ ਵਿੱਚ ਜਿਹੜੀ ਇਸ ਵੇਲੇ ਤਬਾਹੀ ਮਚਾਈ ਹੈ ਉਹ ਇਹ ਹੈ ਕਿ 94,000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਪਿਆ। ਤਕਰੀਬਨ ਇਹਨਾਂ ਦੀ ਗਿਣਤੀ 1 ਲੱਖ ਦੇ ਕਰੀਬ ਹੈ। ਕੋਸਟ ਗਾਰਡ ਦੇ 15 ਜਹਾਜ਼ ਤੇ 7 ਏਅਰਕ੍ਰਾਫਟ ਜਿਹੜੇ ਆ ਉਹ ਕੰਮ ਕਰ ਰਹੇ ਨੇ। 4600 ਲੋਕਲ ਜਿਹੜੇ ਰੂਰਲ ਇਲਾਕੇ ਨੇ, ਜਿਹੜੇ ਪੇਂਡੂ ਦਿਹਾਤੀ ਇਲਾਕੇ ਨੇ, ਉਹਨਾਂ ਦਾ ਜਿਹੜਾ ਹੜ੍ਹਾਂ ਦੇ ਕਰਕੇ ਸੜਕਾਂ ਤੇ ਦਰਖਤ ਡਿੱਗੇ ਹੋਣ ਕਰਕੇ ਜਿਹੜਾ ਉਹ ਸੰਪਰਕ ਟੁੱਟ ਗਿਆ। ਹੁਣ ਤੱਕ 3500 ਤੋਂ ਜ਼ਿਆਦਾ ਜਿਹੜੇ ਪੇਂਡੂ ਇਲਾਕੇ ਨੇ, ਗੁਜਰਾਤ ਦੀ ਮੈਂ ਗੱਲ ਕਰ ਰਿਹਾ, ਉਹਨਾਂ ਦੇ ਵਿੱਚ ਪੇਂਡੂ ਇਲਾਕਿਆਂ ਦੇ ਵਿੱਚ ਬਿਜਲੀ ਜਿਹੜੀ ਆ ਉਹ ਗੁੱਲ ਹੋ ਗਈ ਸੀ, ਪਰ ਇਹਨਾਂ ਦੇ ਵਿੱਚੋਂ ਅੱਧ ਤੋਂ ਜ਼ਿਆਦਾ ਦੇ ਵਿੱਚ ਬਹਾਲ ਵੀ ਕਰ ਦਿੱਤੀ ਗਈ ਹੈ। ਹਵਾਵਾਂ ਹਲੇ ਵੀ 90 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਚੱਲ ਰਹੀਆਂ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਤਬਾਹੀ ਹੋਈ ਹੈ। ਮੰਡਵੀ ਦੇ ਜਿਹੜਾ ਸਵਾਮੀ ਨਾਰਾਇਣ ਮੰਦਿਰ ਆ, ਉੱਥੇ ਤੇਜ਼ ਹਵਾਵਾਂ ਕਰਕੇ ਜਿਹੜਾ ਹਾਲ ਆ ਉਹ ਟੁੱਟ ਗਿਆ ਪੂਰੀ ਤਰ੍ਹਾਂ ਦੇ ਨਾਲ। ਕਈ ਹਾਈਵੇ ਜਿਹੜੇ ਨੇ ਉਹ ਬੰਦ ਹੋ ਚੁੱਕੇ ਨੇ ਤੇ ਇਸ ਵੇਲੇ ਦੱਸਿਆ ਜਾ ਰਿਹਾ ਕਿ ਜਿਹੜੀਆਂ ਪੋਰਟ ਦੇ ਨਾਲ ਜਿਹੜੀਆਂ ਲਹਿਰਾਂ ਟਕਰਾਉਂਦੀਆਂ, ਉਹ ਉਹਨਾਂ ਦੀ ਜਿਹੜੀ ਉਚਾਈ ਆ ਉਹ 8 ਮੀਟਰ ਤੱਕ ਵੀ ਜਿਹੜੀਆਂ ਲਹਿਰਾਂ ਉੱਚੀਆਂ ਉੱਠਦੀਆਂ ਦੇਖੀਆਂ। ਹੁਣ ਤੱਕ ਉੱਥੇ ਜਿਹੜੇ ਰਾਹਤ ਕਾਰਜ ਆ, ਕਈ ਇਲਾਕਿਆਂ ਦੇ ਵਿੱਚ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਰਾਹਤ ਤੇ ਬਚਾਅ ਕਾਰਜ ਵੀ ਜਿਹੜੇ ਆ ਉਹ ਨਹੀਂ ਕੀਤੇ ਜਾ ਰਹੇ।
ਕਈ ਜ਼ਿਲ੍ਹੇ, ਕਈ ਇਲਾਕੇ ਐਸੇ ਆ ਜਿਨ੍ਹਾਂ ਦੇ ਵਿੱਚ 2-2 3-3 ਫੁੱਟ ਜਿਹੜਾ ਪਾਣੀ ਭਰਿਆ ਹੋਇਆ, ਖਾਸ ਕਰਕੇ ਕੱਛ, ਨਲੀਆ, ਨਰਾਇਣ ਸਰੋਵਰ, ਜਖੌਪੋਟ, ਮੁਦਰਾ ਤੇ ਗਾਂਧੀਧਾਮ, ਇਹਨਾਂ ਦੇ ਸਮੇਤ ਪੂਰੇ ਰਾਜ ਦੇ ਵਿੱਚ ਜਿਹੜੀ ਗੁਜਰਾਤ ਦੇ ਵਿੱਚ ਬਾਰਿਸ਼ ਹੋ ਰਹੀ ਹੈ। ਤੇ ਕਈ ਇਲਾਕੇ ਐਸੇ ਨੇ ਜਿੱਥੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਜਿਹੜੀਆਂ ਨੇ ਉਹ ਹਾਲੇ ਵੀ ਚੱਲ ਰਹੀਆਂ ਨੇ। ਤੇ ਰਾਜਸਥਾਨ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਸ ਦਾ ਪ੍ਰਭਾਵ ਹੈ, ਜਿਹੜਾ ਇਸ ਦਾ ਅਸਰ ਹੈ, ਉਹ ਦੇਖਣ ਨੂੰ ਮਿਲੂਗਾ। ਹੁਣ ਦੱਸਦੇ ਆ ਕਿ ਜਿਹੜੇ ਬਾੜਮੇਰ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਪਿਛਲੇ 20 ਘੰਟਿਆਂ ਤੋਂ ਲਗਾਤਾਰ ਜਿਹੜਾ ਮੀਂਹ ਆ ਉਹ ਪੈ ਰਿਹਾ। ਬਾਖਾਸਰ, ਸੇੜਵਾ, ਚੌਹਟਨ, ਰਾਮਸਰ, ਧੋਰੀਮਾਨਾ, ਇਹੋ ਜਿਹੇ ਇਲਾਕੇ ਨੇ ਜਿੱਥੇ ਹਜ਼ਾਰਾਂ ਲੋਕਾਂ ਨੂੰ ਬਾਹਰ ਜਿਹੜਾ ਉਹ ਕੱਢਣਾ ਪਿਆ ਤੇ ਕਈ ਟ੍ਰੇਨਾਂ ਜਿਹੜੀਆਂ ਨੇ ਉਹ ਰੱਦ ਕਰਨੀਆਂ ਪਈਆਂ ਨੇ। ਤੇ ਬਹੁਤ ਸਾਰੇ ਹਾਈਵੇਜ਼, ਘੱਟੋ ਘੱਟ 10 ਦੇ ਕਰੀਬ ਹਾਈਵੇਜ਼ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਆਵਾਜਾਈ ਬੜੀ ਮੁਸ਼ਕਲ ਦੇ ਨਾਲ ਜਾਂ ਤਾਂ ਬੰਦ ਹੈ ਤੇ ਜਾਂ ਬੜੀ ਮੁਸ਼ਕਲ ਦੇ ਨਾਲ ਚੱਲ ਰਹੀ ਹੈ। ਜੀ। ਜੀ, ਬਿਲਕੁਲ। ਜਿੱਦਾਂ ਆਪਾਂ ਯੂਐਸਏ ਦੀ ਗੱਲ ਕਰਦੇ ਸੀ, ਕੈਂਸਸ, ਓਕਲਾਹੋਮਾ, ਟੈਕਸਸ, ਇਹਨਾਂ ਦੇ ਵਿੱਚ ਟੋਰਨੇਡੋਜ਼ ਬਹੁਤ ਜ਼ਿਆਦਾ ਆਏ ਆ। ਜਾਇੰਟ ਹੇਲ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਮੋਟੀ-ਮੋਟੀ ਐਨ ਪਈ ਆ ਬਹੁਤ ਜ਼ਿਆਦੇ, ਤੇ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ। ਉਹਨਾਂ ਦੇ ਨਾਲ ਨੁਕਸਾਨ ਵੀ ਹੋਇਆ, ਜਾਨੀ, ਮਾਲੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ। ਟੈਕਸਸ 'ਚ ਉੱਥੇ ਦੇ ਗਵਰਨਰ ਨੇ ਇਸ ਏਰੀਏ ਦੇ ਵਿੱਚ ਐਮਰਜੈਂਸੀ ਰਿਸਪੌਂਸ ਜੋ ਸਟੇਟ ਦੀ ਹੈਗੀ ਆ, ਉਹਨਾਂ ਨੇ ਵੱਖ-ਵੱਖ ਡਿਪਾਰਟਮੈਂਟਾਂ ਨੂੰ ਭੇਜਿਆ ਹੋਇਆ ਆ। ਟੈਕਸਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਰੋਡ ਕਰਿਊ, ਇਹ ਸਾਰਾ ਵਰਕਆਊਟ ਕਰ ਰਿਹਾ। ਟੈਕਸਸ A&M ਇੰਜੀਨੀਅਰਿੰਗ ਐਕਸਟੈਂਸ਼ਨ ਸਰਵਿਸਿਜ਼, ਇਹਨਾਂ ਦਾ ਜੋ ਸਮਾਨ ਆ ਰੀਸਟੋਰ ਕਰਨ ਦੇ ਲਈ, ਵਾਟਰ ਵੇਸਟ ਵਾਟਰ ਨੂੰ ਫਿਕਸ ਕਰਨ ਦੇ ਲਈ, ਯੂਟਿਲਿਟੀ ਨੂੰ ਫਿਕਸ ਕਰਨ ਦੇ ਲਈ। ਟੈਕਸਸ A&M ਫੋਰੈਸਟ ਸਰਵਿਸ, ਇਹ ਇੰਸੀਡੈਂਟ ਮੈਨੇਜਮੈਂਟ ਟੀਮ ਹੈਗੀ ਆ, ਉਹਨਾਂ ਦਾ ਕਰਿਊ ਉੱਥੇ ਪਹੁੰਚਿਆ। ਟੈਕਸਸ ਡਿਪਾਰਟਮੈਂਟ ਆਫ ਸਟੇਟ ਹੈਲਥ ਸਰਵਿਸਿਜ਼, ਇਹ ਐਮਰਜੈਂਸੀ ਮੈਡੀਕਲ ਟਾਸਕ ਫੋਰਸ ਹੈਗੀ ਆ। ਐਂਬੂਲੈਂਸਸ, ਬੱਸਿਸ, ਹੋਰ ਜਿਹਨੂੰ ਵੀ ਕੋਈ ਹੈਲਥ ਦੀ ਜ਼ਰੂਰਤ ਆ, ਉਹ ਉੱਥੇ ਉਹਨਾਂ ਦੀ ਟੀਮ ਪਹੁੰਚੀ ਹੈ। ਟੈਕਸਸ A&M ਇੰਜੀਨੀਅਰਿੰਗ ਐਕਸਟੈਂਸ਼ਨ ਸਰਵਿਸਿਜ਼, ਇਹ ਅਰਬਨ ਸਰਚ ਤੇ ਰੈਸਕਿਊ ਟੀਮ ਇਹਨਾਂ ਦੇ ਵਿੱਚ ਆ, ਕਿਉਂਕਿ ਬਹੁਤ ਸਾਰੇ ਲੋਕ ਗਵਾਚ ਵੀ ਜਾਂਦੇ ਆ ਤੂਫਾਨ ਦੇ ਵਿੱਚ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਮਕਾਨ ਦੀਆਂ ਰੂਫਾਂ, ਜੋ ਛੱਤਾਂ ਆ, ਉਹ ਪੂਰੀ ਤਰ੍ਹਾਂ ਉੱਡ ਗਈਆਂ। ਟੈਕਸਸ ਪਾਰਕਸ ਐਂਡ ਵਾਈਲਡ ਲਾਈਫ ਡਿਪਾਰਟਮੈਂਟ, ਇਹ ਗੇਮ ਵਾਰਡਨ ਦਾ ਟੈਕਸਸ ਕਮਿਸ਼ਨ ਔਨ ਐਨਵਾਇਰਮੈਂਟਲ ਕੁਆਲਿਟੀ, ਇਹ ਮੋਨੀਟਰ ਕਰ ਰਹੇ ਆ ਏਅਰ, ਵਾਟਰ ਤੇ ਵੇਸਟ ਵਾਟਰ ਦੀ ਜ਼ਰੂਰਤਾਂ ਨੂੰ। ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ, ਟੈਕਸਸ ਹਾਈਵੇ ਪੈਟਰੋਲ। ਸੋ ਇਹ ਸਾਰੀਆਂ ਜੋ ਡਿਪਾਰਟਮੈਂਟਸ ਆ, ਇਹ ਪੂਰੀ ਤਰ੍ਹਾਂ ਜ਼ੋਰ ਸ਼ੋਰ ਦੇ ਨਾਲ ਲੱਗੀਆਂ ਹੋਈਆਂ ਆ। ਨੁਕਸਾਨ ਬਹੁਤ ਜ਼ਿਆਦਾ ਹੋਇਆ ਟੈਕਸਸ ਏਰੀਏ 'ਚ, ਔਸਟਨ, ਹੋਰ ਸਾਰੇ ਏਰੀਏ 'ਚ ਆਪਣੇ ਪੰਜਾਬੀ ਬਹੁਤ ਰਹਿੰਦੇ ਆ। ਜ਼ਰੂਰ ਜੇ ਤੁਹਾਡੇ ਕੋਲ ਕੋਈ ਅਪਡੇਟ ਹੋਈ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਇਕੱਲਾ ਟੈਕਸਸ ਨਹੀਂ, ਓਕਲਾਹੋਮਾ ਏਰੀਆ ਵੀ ਆ। ਬਾਕੀ ਜੋ ਕੈਲੀਫੋਰਨੀਆ ਤੋਂ ਜਾਂ ਹੋਰ ਬਹੁਤ ਸਾਰੇ ਏਰੀਏ ਤੋਂ ਟੈਕਸਸ ਨੂੰ ਵਿਜ਼ਿਟ ਕਰਨ ਜਾਂਦੇ ਆ ਜਾਂ ਡਰਾਈਵ ਕਰਕੇ ਜਾਂਦੇ, ਜੌਬ ਤੇ ਜਾਂਦੇ ਆ, ਉਹਨਾਂ ਨੂੰ ਵੀ ਬੜੇ ਧਿਆਨ ਦੇ ਨਾਲ ਦੇਖਣਾ ਚਾਹੀਦਾ ਕਿਹੜੇ ਏਰੀਏ ਜਾ ਰਹੇ ਆ। ਵੈਦਰ ਸਰਵਿਸ ਨੂੰ ਚੈੱਕ ਕਰੋ, ਕਿਉਂਕਿ ਟੋਰਨੇਡੋਜ਼ ਬਹੁਤ ਜ਼ਿਆਦਾ ਉੱਥੇ ਆ ਰਹੇ ਹੈਗੇ, ਟੈਕਸਸ ਵਿੱਚ ਵੀ, ਮਿਸੀਸਿਪੀ ਵਿੱਚ ਵੀ, ਜਿਸ ਤਰ੍ਹਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈਗਾ ਆ। ਜੀ, ਜੀ। ਅਗਲੀ ਖਬਰ ਤੇ ਤੇ ਜੀ, ਆਪਾਂ ਪ੍ਰਵੀਨ ਜੀ ਇੱਕ ਬ੍ਰੇਕ ਬ੍ਰੇਕ। ਲੈਂਦੇ ਆ, ਜੀ, ਜੀ। ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ। ਜੀ, ਜੀ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਲੀਬੀਆ ਤੇ ਪਾਕਿਸਤਾਨ ਤੇ ਅਮਰੀਕਾ ਦੇ ਨਾਲ ਤੇ ਕੈਨੇਡਾ ਦੇ ਨਾਲ ਜੁੜੀਆਂ ਕੁਝ ਹੋਰ ਖਬਰਾਂ ਦੇ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰ ਰਹੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਲੀਬੀਆ ਤੋਂ ਆ ਰਹੀ ਹੈ। ਲੀਬੀਆ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਗ੍ਰੀਸ ਦੇ ਇੱਕ ਪੋਰਟ ਦੇ ਨੇੜੇ ਸਮੁੰਦਰ ਦੇ ਵਿੱਚ ਇੱਕ ਕਿਸ਼ਤੀ ਡੁੱਬ ਗਈ ਹੈ ਤੇ ਕਰੀਬ 500 ਲੋਕਾਂ ਦੇ ਮਾਰੇ ਜਾਣ ਦਾ ਜਿਹੜਾ ਖਦਸ਼ਾ ਉਹ ਜਤਾਇਆ ਜਾ ਰਿਹਾ ਹੈ। ਇਹ ਗ੍ਰੀਸ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਹਾਦਸਾ ਲੰਘੀ ਰਾਤ ਨੂੰ ਵਾਪਰਿਆ ਹੈ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ 80 ਤੋਂ ਵੱਧ ਜਿਹੜੀਆਂ ਲਾਸ਼ਾਂ ਨੇ ਉਹ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਜਾਣਕਾਰੀ ਦੇ ਮੁਤਾਬਕ ਲੀਬੀਆ ਤੋਂ ਇਹ ਜਿਹੜੀ ਕਿਸ਼ਤੀ ਹੈ ਇਟਲੀ ਜਾ ਰਹੀ ਸੀ। UN ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਕਿਸ਼ਤੀ ਦੇ ਵਿੱਚ 700 ਤੋਂ ਲੈ ਕੇ 750 ਲੋਕ ਜਿਹੜੇ ਸਵਾਰ ਸੀਗੇ। ਇਹਦੇ ਵਿੱਚ ਹੁਣ ਤੱਕ ਸਿਰਫ 104 ਲੋਕਾਂ ਨੂੰ ਰੈਸਕਿਊ ਕੀਤਾ ਜਾ ਸਕਿਆ ਤੇ ਉਹ ਮੰਨ ਕੇ ਚੱਲਦੇ ਨੇ ਕਿ ਜੇਕਰ ਘੱਟੋ ਘੱਟ ਗਿਣਤੀ 700 ਵੀ ਮੰਨੀਏ ਤਾਂ 104 ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਇਹਦਾ ਮਤਲਬ ਇਹ ਬਣਦਾ ਹੈ ਕਿ ਤਕਰੀਬਨ 596 ਲੋਕ ਜਿਹੜੇ ਆ ਉਹ ਲੱਭੇ ਨਹੀਂ ਜਾ ਸਕੇ ਹਲੇ ਤੱਕ, ਜਦ ਕਿ ਉਹਨਾਂ ਦੇ ਵਿੱਚੋਂ ਜੇ 79 ਜਿਹੜੀਆਂ ਲਾਸ਼ਾਂ ਨੇ ਬਰਾਮਦ ਕਰ ਲਈਆਂ ਗਈਆਂ ਨੇ ਤੇ ਜੇਕਰ 80 ਦੇ ਕਰੀਬ ਤੇ ਜੇਕਰ ਉਹਨਾਂ 16 ਨੂੰ ਵੀ ਜਿਹੜੇ ਲੱਭੇ ਨਹੀਂ ਹਲੇ ਤੱਕ ਜਿਹੜੇ 80 ਤੋਂ ਉੱਪਰ ਨੇ ਤੇ 500 ਹੋਰ ਆ, ਤਾਂ ਇਹ ਇੱਕ ਮੋਟਾ ਜਿਹਾ ਉਹ ਅੰਦਾਜ਼ਾ ਲਾ ਕੇ ਚੱਲ ਰਹੇ ਨੇ ਕਿ ਇਸ ਹਾਦਸੇ ਦੇ ਵਿੱਚ 500 ਦੇ ਕਰੀਬ ਲੋਕ ਜਿਹੜੇ ਆ ਉਹ ਮਾਰੇ ਗਏ ਨੇ, ਕਿਉਂਕਿ ਉਹਨਾਂ ਨੂੰ ਹਲੇ ਤੱਕ ਨਾ ਤਾਂ ਲੱਭਿਆ ਜਾ ਚੁੱਕਿਆ ਨਾ ਹੀ ਉਹਨਾਂ ਨੂੰ ਰੈਸਕਿਊ ਕੀਤਾ ਜਾ ਸਕਿਆ। ਪਤਾ ਲੱਗਿਆ ਕਿ ਇਸ ਕਿਸ਼ਤੀ ਦੇ ਵਿੱਚ ਇਹਦੀ ਸਮਰੱਥਾ ਤੋਂ ਜ਼ਿਆਦਾ ਜਿਹੜੇ ਮੁਸਾਫਰ ਸੀਗੇ ਉਹ ਸਵਾਰ ਸੀਗੇ। UN ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਦੱਸਿਆ ਹੈ ਕਿ ਇਸ ਦੇ ਉੱਤੇ ਜ਼ਿਆਦਾਤਰ ਲੋਕ ਜਿਹੜੇ ਸਵਾਰ ਸੀਗੇ ਉਹ ਸੀਰੀਆ ਤੇ ਪਾਕਿਸਤਾਨ ਤੇ ਮਿਸਰ ਦੇ ਸੀਗੇ। ਕਈ ਜਿਹੜੇ ਗ੍ਰੀਕ ਕੋਸਟ ਗਾਰਡ ਆ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਦੇ ਵਿੱਚ ਬਚੇ ਹੋਏ 9 ਲੋਕਾਂ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਦੇ ਹੇਠਾਂ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਹਨਾਂ ਦੇ ਉੱਤੇ ਵੀ ਦੋਸ਼ ਹੈ ਕਿ ਇਹਨਾਂ ਨੇ ਅਪਰਾਧਿਕ ਜਿਹੜਾ ਕ੍ਰਿਮੀਨਲ ਜਿਹੜੀ ਜਥੇਬੰਦੀ ਉਹ ਬਣਾਈ ਹੈ ਤੇ ਗ੍ਰੀਸ ਸਰਕਾਰ ਨੇ ਹਾਦਸੇ ਤੋਂ ਬਾਅਦ 3 ਦਿਨ ਦੇ ਜਿਹੜਾ ਸਰਕਾਰੀ ਸੋਗ ਦੀ ਜਿਹੜਾ ਉਹ ਐਲਾਨ ਕੀਤਾ ਤੇ ਇਸ ਤਰ੍ਹਾਂ ਦੇ ਹਾਦਸੇ ਆਪਾਂ ਪਹਿਲਾਂ ਵੀ ਸੁਣਿਆ ਕਿ ਜਦੋਂ ਵੀ ਯੂਰਪ ਨੂੰ ਜਿਹੜੀ ਮਾਈਗ੍ਰੇਸ਼ਨ ਹੁੰਦੀ ਹੈ, ਯੂਰਪ ਨੂੰ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਜਾਂਦੇ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਤੇ ਸਮੁੰਦਰ ਦੇ ਵਿੱਚ ਉਹ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ, ਕਿਉਂਕਿ ਜਿਹੜੇ ਹਿਊਮਨ ਟ੍ਰੈਫਿਕਿੰਗ ਵਾਲੇ ਲੋਕ ਨੇ, ਕਰਨ ਵਾਲੇ ਲੋਕ ਨੇ, ਉਹ ਕਦੇ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜਾ ਉਹ ਬਚਾਅ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੇਖਿਆ ਕਦੇ ਕਿ ਯਾਰ ਇਹਨਾਂ ਲੋਕਾਂ ਨੂੰ ਘੱਟ ਗਿਣਤੀ ਦੇ ਵਿੱਚ ਅਸੀਂ ਚੜਾਈਏ, ਕਿਉਂਕਿ ਜਿੰਨੇ ਲੋਕ ਜ਼ਿਆਦਾ ਚੜਨਗੇ ਉਨੇ ਪੈਸੇ ਉਹਨਾਂ ਨੂੰ ਬਣਦੇ ਨੇ ਤੇ ਪੈਸੇ ਦੇ ਲਾਲਚ ਦੇ ਵਿੱਚ ਇਹ ਲੋਕ ਫਿਰ ਕਈ ਸੈਂਕੜੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਖਤਰੇ ਦੇ ਵਿੱਚ ਪਾ ਦਿੰਦੇ ਨੇ। ਜੀ, ਅਗਲੀ ਖਬਰ ਵਿੱਚ ਚਲੀਏ ਤੇ ਜੋ ਪੋਪ ਫਰਾਂਸਿਸ ਆ ਉਹ ਵੈਟੀਕਨ ਨੂੰ ਆਪਣੇ ਘਰ ਵਾਪਸ ਆ ਗਏ। ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈਗਾ। ਜੈਮਲੀ ਪੋਲੀ ਕਲੀਨਿਕ ਹਸਪੀਟਲ ਦੇ ਵਿੱਚ ਉਹ ਐਡਮਿਟ ਸੀਗੇ ਤੇ ਇਹ ਉਹਨਾਂ ਦਾ ਜੋ ਪ੍ਰੋਬਲਮ ਚੱਲ ਰਹੀ ਸੀ ਐਬਡੋਮੀਨਲ ਸਰਜਰੀ ਦੀ, ਉਹ 7 ਜੂਨ ਨੂੰ ਹੋਈ ਸੀਗੀ। ਉਸ ਤੋਂ ਬਾਅਦ ਜੋ ਡਾਇਰੈਕਟਰ ਆਫ ਦਾ ਹੋਲੀ ਸੀ ਪ੍ਰੈਸ ਆਫਿਸ ਆ, ਉਹਨਾਂ ਨੇ ਦੱਸਿਆ ਕਿ ਹਸਪੀਟਲ ਸੀ, ਅੱਜ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਉਹ ਵਾਪਸ ਵੈਟੀਕਨ ਪਹੁੰਚ ਗਏ ਹੈਗੇ ਆ। ਪੋਪ ਦੇ ਸਰਜਨ ਡਾਕਟਰ ਸਰਜੀਓ ਐਲਫੀਆਰੀ ਜੋ ਆ, ਉਹਨਾਂ ਨੇ ਇਹ ਕਿਹਾ ਵੀ ਪੋਪ ਬਹੁਤ ਗੁੱਡ ਹੈਲਥ ਦੇ ਵਿੱਚ ਆ, ਕਿਸੇ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ। ਪੋਪ ਨੇ ਜਰਨਲਿਸਟ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਜਰਨਲਿਸਟ ਵੱਲੋਂ ਵੀ ਕਿਸ ਤਰ੍ਹਾਂ ਤੁਹਾਡੀ ਸਿਹਤ, ਉਹਨੂੰ ਕਿਹਾ ਵੀ ਆਈ ਐਮ ਸਟਿਲ ਅਲਾਈਵ, ਮੈਂ ਹਜੇ ਵੀ ਜੀਂਦਾ ਹੈਗਾ ਆ। ਤੇ ਉਹਨਾਂ ਨੇ ਗ੍ਰੀਸ ਦੇ ਵਿੱਚ ਜੋ ਲੋਕ ਮਰੇ ਹੈਗੇ ਆ, ਜਿਹੜੇ ਮਾਈਗ੍ਰੈਂਟਸ ਇੱਕ ਬੋਟ ਦੇ ਵਿੱਚ ਜਾ ਰਹੇ ਸੀ, ਉਹਨਾਂ ਦੀ ਮੌਤ ਦੇ ਉੱਤੇ ਦਰਦ ਜ਼ਾਹਰ ਕੀਤਾ ਹੈਗਾ ਆ। ਪੋਪ ਦੇ ਡਿਪਾਰਚਰ ਤੋਂ ਬਾਅਦ ਹਸਪੀਟਲ ਤੋਂ ਉਹਨਾਂ ਨੇ ਉਹ ਸੇਮ ਟ੍ਰੈਡੀਸ਼ਨ ਰੱਖਿਆ ਜਿਸ ਤਰ੍ਹਾਂ ਉਹ ਟੂਰ ਕਰਦੇ ਹੈਗੇ ਆ ਰੋਮ ਦੇ ਮਰੀਆ ਵੈਸੀਲੀਆ ਤੇ ਸੈਂਟਾ ਮਰੀਆ ਮੈਗੀਓਰੇ ਜੋ ਉਹਨਾਂ ਦੇ ਚਰਚ ਹੈਗੇ ਉਹਨਾਂ ਦੇ ਵਿੱਚ। ਤੇ ਹੁਣ ਜੋ ਅਪਾਇੰਟਮੈਂਟਸ ਆ ਪੋਪ ਦੀਆਂ ਆਉਣ ਵਾਲੇ ਥੋੜੇ ਸਮੇਂ ਤੋਂ ਬਾਅਦ ਸ਼ੁਰੂ ਹੋ ਜਾਣਗੀਆਂ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਕਰੋਨਾ ਵਾਇਰਸ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਰਹੀ ਕਿ ਇਹ ਕਰੋਨਾ ਵਾਇਰਸ ਜਿਹੜਾ ਉਹ ਚੀਨ ਤੋਂ ਸ਼ੁਰੂ ਹੋਇਆ, ਚੀਨ ਦੀ ਵੁਹਾਨ ਲੈਬ ਤੋਂ ਲੀਕ ਹੋਇਆ। ਹੁਣ ਇੱਕ ਅਮਰੀਕੀ ਅਖਬਾਰ ਦੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਇਹ ਵਾਇਰਸ ਵਾਕਈ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਬਾਅਦ ਦੇ ਵਿੱਚ ਪੂਰੀ ਦੁਨੀਆ ਨੂੰ ਇਹਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ।
ਰਿਪੋਰਟ ਦਾ ਇਹ ਦਾਅਵਾ ਹੈ ਕਿ ਵੁਹਾਨ ਲੈਬ ਦੇ 3 ਵਿਗਿਆਨਕ ਸਭ ਤੋਂ ਪਹਿਲਾਂ ਕਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਏ। ਇਹਨਾਂ ਤਿੰਨਾਂ ਦੇ ਨਾਂ ਵੀ ਜਿਹੜੇ ਆ ਉਹ ਸਾਹਮਣੇ ਆ ਚੁੱਕੇ ਨੇ। ਇੰਨਾ ਹੀ ਨਹੀਂ, ਰਿਪੋਰਟ ਤਾਂ ਇਸ ਤੋਂ ਅੱਗੇ ਦੇ ਵੀ ਦਾਅਵੇ ਕਰਦੀ ਹੈ। ਉਹ ਕਹਿੰਦੇ ਕਿ ਇਸ ਚੀਨ ਦੀ ਇਸ ਹਰਕਤ ਦਾ ਜਿਹੜਾ ਸਾਰੇ ਸਬੂਤ ਨੇ ਉਹ ਅਮਰੀਕੀ ਖੁਫੀਆ ਏਜੰਸੀ FBI ਦੇ ਕੋਲੇ ਮੌਜੂਦ ਨੇ। ਰਿਪੋਰਟ ਦੇ ਵਿੱਚ ਇਹ ਗੱਲ ਦਾ ਦਾਅਵਾ ਕੀਤਾ ਗਿਆ ਕਿ ਇੰਤਜ਼ਾਰ ਸਿਰਫ ਇਸ ਗੱਲ ਦਾ ਹੈ ਕਿ ਅਮਰੀਕੀ ਸਰਕਾਰ ਦੁਨੀਆ ਦੇ ਸਾਹਮਣੇ ਕਦੋਂ ਸਬੂਤ ਰੱਖੂਗੀ ਤੇ ਚੀਨ ਦੇ ਖਿਲਾਫ ਕੀ ਕਾਰਵਾਈ ਜਿਹੜੀ ਆ ਉਹ ਹੋਊਗੀ। ਜਿਹੜੇ ਨਿਊਜ਼ ਵੈਬਸਾਈਟ ਆ ਪਬਲਿਕ, ਉਹਦੇ ਇਲਾਵਾ ਕੁਝ ਹੋਰ ਨਿਊਜ਼ ਪੋਰਟਲਸ ਨੇ ਜਿਹੜੇ ਉਹਨਾਂ ਨੇ 3 ਅਮਰੀਕੀ ਪੱਤਰਕਾਰਾਂ ਦੀ ਕਰੋਨਾ ਦੇ ਉੱਤੇ ਐਕਸਕਲੂਸਿਵ ਰਿਪੋਰਟ ਪੇਸ਼ ਕਰਨ ਦਾ ਦਾਅਵਾ ਕੀਤਾ। ਇਹ 3 ਜਿਹੜੇ ਜਰਨਲਿਸਟ ਆ, ਮਾਈਕਲ ਸ਼ਲੇਨਬਰਗਰ, ਮੈਟ ਤਾਈਬੀ ਤੇ ਅਲੈਕਸ ਗੁਟੇਂਗ, ਇਹਨਾਂ ਦੇ ਉੱਤੇ ਇਹਨਾਂ ਨੂੰ ਕ੍ਰੈਡਿਟ ਗਿਆ ਹੈ ਕਿ ਇਹਨਾਂ ਨੇ ਲਗਾਤਾਰ 2019 ਤੋਂ ਬਾਅਦ ਕਰੋਨਾ ਦੇ ਮਾਮਲੇ ਦੇ ਵਿੱਚ ਹੋਇਆ ਕਿ ਕਰੋਨਾ ਕਿੱਥੇ ਫੈਲਿਆ, ਕਿਵੇਂ ਫੈਲਿਆ, ਚੀਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ, ਇਸ ਦੇ ਉੱਤੇ ਇਹ ਲਗਾਤਾਰ ਕੰਮ ਕਰ ਰਹੇ ਸਨ। ਤਾਂ ਇਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ 2019 ਦੇ ਵਿੱਚ ਵੁਹਾਨ ਲੈਬ ਤੋਂ ਕਰੋਨਾ ਵਾਇਰਸ ਲੀਕ ਹੁੰਦਾ। ਇਸ ਤੋਂ ਪਹਿਲਾਂ 3 ਸਾਇੰਟਿਸਟ ਜਿਹੜੇ ਆ, ਮਾਫ ਕਰਨਾ, ਵਿਗਿਆਨਕ, ਉਹ ਇਸ ਦੇ ਜਿਹੜੇ ਇਸ ਤੋਂ ਪ੍ਰਭਾਵਿਤ ਹੁੰਦੇ ਆ। ਸ਼ੁਰੂਆਤ ਦੇ ਵਿੱਚ ਇਸ ਨੂੰ SARS ਵਾਇਰਸ ਜਿਹੜਾ ਉਹ ਮੰਨਿਆ ਗਿਆ ਸੀਗਾ। ਅਮਰੀਕੀ ਸਰਕਾਰ ਦੇ ਵਿੱਚ ਮੌਜੂਦ ਜਿਹੜੇ ਸੂਤਰ ਨੇ ਉਹਨਾਂ ਦੇ ਮੁਤਾਬਕ ਇਹ ਜਿਹੜੇ 3 ਜਿਹੜੇ ਸਾਇੰਟਿਸਟ ਆ, ਇਹ ਪਹਿਲਾਂ ਜਿਹੜੇ ਪ੍ਰਭਾਵਿਤ ਹੋਏ ਸੀਗੇ, ਉਹਨਾਂ ਦਾ ਨਾਮ ਦੱਸਿਆ ਗਿਆ ਬੇਨ ਹੂ, ਯੂ ਪੈਂਗ ਤੇ ਯਾਨ ਜੂ। ਇਹ ਤਿੰਨੇ ਇਸ ਲੈਬ ਦੇ ਵਿੱਚ ਜਿਹੜੀ ਰਿਸਰਚ ਹੋ ਰਹੀ ਸੀ ਉਹਨੂੰ ਲੀਡ ਕਰ ਰਹੇ ਸੀਗੇ। ਤੇ ਜਰਨਲਿਸਟਾਂ ਦੀ ਇਸ ਟੀਮ ਨੇ ਅਮਰੀਕੀ ਸਰਕਾਰ ਦੇ ਇਸ ਸੂਤਰਾਂ ਤੋਂ ਪੁੱਛਿਆ ਕਿ ਜਿਹੜੇ 3 ਵਿਗਿਆਨੀਆਂ ਦੇ ਨਾਂ ਤੁਸੀਂ ਦੱਸ ਰਹੇ ਹੋ, ਉਹਨਾਂ ਦੇ ਬਾਰੇ ਤੁਸੀਂ ਕਿੰਨੇ ਕੁ ਸ਼ੋਰ ਹੈ ਕਿ ਉਹ ਤਿੰਨੇ ਸਭ ਤੋਂ ਪਹਿਲਾਂ COVID-19 ਇਨਫੈਕਸ਼ਨ ਦਾ ਸ਼ਿਕਾਰ ਹੋਏ। ਤੇ ਉਹ ਕਹਿੰਦੇ ਕਿ ਸਾਨੂੰ 100% ਜਿਹੜਾ ਦਾਅਵਾ ਹੈਗਾ। ਤੇ ਹੁਣ ਇਹ ਜਿਹੜੇ ਜਰਨਲਿਸਟ ਹੈ ਤੇ ਅਮਰੀਕਾ ਨੇ ਦਾਅਵਾ ਕੀਤਾ ਕਿ FBI ਦੇ ਕੋਲੇ ਇਹਦੇ ਪੁਖਤਾ ਸਬੂਤ ਨੇ। ਹੁਣ ਦੇਖਦੇ ਹਾਂ ਕਿ ਕਦੋਂ ਇਸ ਬਾਬਤ ਕੋਈ ਹੋਰ ਜਿਹੜੀ ਨਵੀਂ ਅਪਡੇਟ ਆ ਉਹ ਸਾਹਮਣੇ ਆਉਂਦੀ ਹੈ। ਪਬਲਿਕ ਨਿਊਜ਼ ਵੈਬਸਾਈਟ ਜਿਹੜੀ ਪਬਲਿਕ ਹੈ ਉਹਨੇ ਤੇ ਕੁਝ ਹੋਰ ਨਿਊਜ਼ ਪੋਰਟਲਸ ਨੇ 3 ਅਮਰੀਕੀ ਪੱਤਰਕਾਰਾਂ ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਹੈ ਕਿ ਚਾਈਨਾ ਦੇ ਵਿੱਚੋਂ ਇਹ ਜਿਹੜਾ ਕਰੋਨਾ ਵਾਇਰਸ ਹੈ ਲੀਕ ਹੁੰਦਾ ਤੇ ਬਕਾਇਦਾ ਇਹਦੇ ਸਬੂਤ ਨੇ ਜਿਹੜੇ ਉਹ FBI ਦੇ ਕੋਲੇ ਆ ਗਏ ਨੇ। ਜੀ, ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ USA ਦੇ ਵਿੱਚ ਸਾਈਬਰ ਅਟੈਕ ਹੋਇਆ ਤੇ ਬਹੁਤ ਸਾਰੀਆਂ ਗਵਰਨਮੈਂਟ ਦੀਆਂ ਜੋ ਏਜੰਸੀਜ਼ ਆ ਉਹਨਾਂ ਨੂੰ ਅਟੈਕ ਕੀਤਾ ਗਿਆ। ਪੋਰਟਲੈਂਡ ਓਰੇਗਨ ਤੋਂ ਖਬਰ ਆ ਰਹੀ ਹੈ ਕਿ ਓਰੇਗਨ ਦੇ DMV ਡਿਪਾਰਟਮੈਂਟ ਨੂੰ ਅਟੈਕ ਕੀਤਾ ਗਿਆ ਸੀ, ਜਿਹਦੇ ਵਿੱਚ ਮਿਲੀਅਨਸ ਆਫ ਲੋਕਾਂ ਦੀ ਪਰਸਨਲ ਇਨਫੋਰਮੇਸ਼ਨ ਐਕਸਪੋਜ਼ ਹੋ ਗਈ ਉਸ ਸਾਈਬਰ ਅਟੈਕ ਦੇ ਵਿੱਚ। DMV ਨੇ ਜਿੰਨੇ ਵੀ ਆਇਡੈਂਟੀਫਿਕੇਸ਼ਨ ਕਾਰਡ ਇਸ਼ੂ ਕੀਤੇ ਆ ਉਹਨਾਂ ਦੇ ਵਿੱਚ ਹੀ ਹੈਗੇ ਆ। ਏਅਰਲਾਈਨ, ਇਸ ਤੋਂ ਬਿਨਾਂ ਏਅਰਲਾਈਨਾਂ ਦੇ ਆਫਿਸ ਹੈਕ ਹੋਏ, ਬੈਂਕਾਂ ਦੇ, ਯੂਨੀਵਰਸਿਟੀ ਦੇ, ਫੋਰਨ ਗਵਰਨਮੈਂਟਸ ਦੇ ਤੇ ਹੋਰ ਸਟੇਟ ਲੈਵਲ ਏਜੰਸੀਜ਼ ਦੇ। ਸੋ ਇਹਦਾ ਅਸਰ ਆਮ ਲੋਕਾਂ ਤੇ ਪੈਣਾ ਹੈ। ਹੁਣ ਓਰੇਗਨ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕੱਲ ਅਨਾਉਂਸ ਕੀਤਾ ਕਿ 3.5 ਮਿਲੀਅਨ ਰੈਜ਼ੀਡੈਂਟਸ ਉਹਨਾਂ ਦਾ ਡਾਟਾ ਕੰਪਰੋਮਾਈਜ਼ ਹੋਇਆ। ਸੋ ਕੰਪਰੋਮਾਈਜ਼ ਡਾਟਾ ਕਿੱਦਾਂ, ਵੀ ਤੁਹਾਡਾ ਉੱਤੇ ਸਾਰਾ ਕੁਝ ਹੁੰਦਾ ਹੈ, ਡੇਟ ਆਫ ਬਰਥ ਹੁੰਦੀ ਆ, ਨਾਮ, ਐਡਰੈਸ, ਹਾਈਟ, weight, everything is there। ਸੋ ਇਹ ਸਾਰੇ ਨੂੰ ਬਚਾਉਣ ਦੇ ਲਈ ਹੁਣ ਜੋ ਓਰੇਗਨ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਵੀ ਆਪਣੀਆਂ ਜੋ ਕ੍ਰੈਡਿਟ ਏਜੰਸੀਜ਼ ਕੰਪਨੀਆਂ ਆ, ਜਿਸ ਤਰ੍ਹਾਂ ਇਕੁਇਫੈਕਸ ਆ, ਐਕਸਪੀਰੀਅਨ ਆ, ਟਰਾਂਸ ਯੂਨੀਅਨ ਆ, ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਤੁਹਾਡੀ ਜਿਹੜੀ ਆ www.annualcreditreport.com, ਇੱਥੇ ਜਾ ਕੇ ਆਪਣੀ ਕ੍ਰੈਡਿਟ ਰਿਪੋਰਟ ਪੁੱਲ ਕਰ ਸਕਦੇ ਆ। ਫਿਰ ਤੁਸੀਂ ਆਪਣਾ ਅਕਾਊਂਟ ਜੋ ਆ ਉਸ ਨੂੰ ਬਲੌਕ ਕਰ ਸਕਦੇ ਆ, ਕਿਉਂਕਿ ਤਾਂ ਕਿ ਕੋਈ ਤੁਹਾਡੀ ਜਿਹੜੀ ਇਨਫੋਰਮੇਸ਼ਨ ਲੈ ਕੇ ਡਾਟਾ ਯੂਜ਼ ਕਰਕੇ ਕੋਈ ਹੋਰ ਆਪਣੇ ਬੈਂਕ ਅਕਾਊਂਟ ਨਾ ਖੁਲਾ ਲੈ, ਜਾਂ ਕੋਈ ਕ੍ਰੈਡਿਟ ਕਾਰਡ ਨਾ ਬਣਾ ਲੈ, ਜਾਂ ਕੋਈ ਤੁਹਾਡੇ ਨਾਂ ਦੇ ਉੱਤੇ ਲੋਨ ਵਗੈਰਾ ਨਾ ਲੈ ਲੈ। ਕਹਿੰਦੇ ਵੀ ਜੇ ਤੁਹਾਡੇ ਕੋਲ ਓਰੇਗਨ ਦਾ ਡਰਾਈਵਿੰਗ ਲਾਇਸੈਂਸ ਆ, ਉੱਥੇ ਦੀ ID ਆ, ਡਰਾਈਵਰ ਦਾ ਪਰਮਿਟ ਆ, ਤੇ ਤੁਸੀਂ ਤੁਹਾਨੂੰ ਲੱਗਦਾ ਵੀ ਤੁਹਾਡਾ ਜਿਹੜਾ ਡਾਟਾ ਆ ਉਹ ਇਹਦੇ ਵਿੱਚ ਬਰੀਚ ਹੋਇਆ ਆ, ਕੰਪਰੋਮਾਈਜ਼ ਹੋਇਆ ਹੈਗਾ, ਤੇ ਤੁਹਾਨੂੰ ਇਮੀਡੀਏਟਲੀ ਇਹਨਾਂ ਏਜੰਸੀਆਂ ਨੂੰ ਕਾਲ ਕਰਕੇ ਆਪਣੀ ਜਿਹੜੀ ਆ ਕ੍ਰੈਡਿਟ ਰਿਪੋਰਟਿੰਗ ਆ ਉਸ ਨੂੰ ਬਲੌਕ ਕਰ ਦੇਣਾ ਚਾਹੀਦਾ ਆ, ਤਾਂ ਕਿ ਕੋਈ ਹੋਰ ਬੰਦਾ ਉਹ ਤੁਹਾਡੇ ਨਾਮ ਦੇ ਅੰਡਰ ਕੋਈ ਕ੍ਰੈਡਿਟ ਨਾ ਖੋਲ ਲਵੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਬੜੀ ਸ਼ਰਮਸਾਰ ਕਰਨ ਵਾਲੀ ਹੈ, ਖਾਸ ਤੌਰ ਤੇ ਸਾਡੇ ਪੋਲੀਟੀਕਲ ਜਿਹੜਾ ਸਿਨਾਰੀਓ ਆ ਵਰਲਡ ਲੈਵਲ ਤੇ ਹੀ। ਆਸਟ੍ਰੇਲੀਆ ਦੇ ਵਿੱਚ ਇੱਕ ਔਰਤ ਮੈਂਬਰ ਪਾਰਲੀਮੈਂਟ ਨੇ ਇਹ ਦੋਸ਼ ਲਾਇਆ ਕਿ ਉਹਦੇ ਨਾਲ
ਸੰਸਦ ਭਵਨ ਦੇ ਵਿੱਚ ਹੀ, ਪਾਰਲੀਮੈਂਟ ਦੇ ਵਿੱਚ ਹੀ ਉਹਦਾ ਜਿਹੜਾ ਜਿਸਮਾਨੀ ਸ਼ੋਸ਼ਣ ਆ ਉਹ ਕੀਤਾ ਗਿਆ। ਉਹਨੇ ਕਿਹਾ ਕਿ ਮੈਨੂੰ ਗਲਤ ਤਰੀਕੇ ਨਾਲ ਟੱਚ ਕੀਤਾ ਗਿਆ ਤੇ ਤਾਕਤਵਰ ਲੋਕਾਂ ਨੇ ਸੈਕਸ਼ੂਅਲ ਮੇਰੇ ਦੇ ਉੱਤੇ ਕਮੈਂਟ ਕੀਤੇ। ਇਹਨੇ ਜਦੋਂ ਲੰਘੇ ਵੀਰਵਾਰ ਇਹ ਸੰਸਦ ਦੇ ਵਿੱਚ ਗੱਲਬਾਤ ਕਰ ਰਹੀ ਸੀ ਤਾਂ ਇਹਨੇ ਰੋਂਦਿਆਂ ਹੋਇਆਂ ਆਪਣੀ ਜਿਹੜੀ ਵਿਥਿਆ ਸਾਰੀ ਸੰਸਦ ਦੇ ਸਾਹਮਣੇ ਰੱਖੀ ਹੈ ਤੇ ਉਸ ਤੋਂ ਪਹਿਲਾਂ ਇਹਨੇ ਸ਼ਰੇਆਮ ਸੰਸਦ ਦੇ ਵਿੱਚ ਖੜ ਕੇ ਇਹਦਾ ਦੋਸ਼ ਲਾਇਆ ਸੀਗਾ ਕਿ ਆਸਟ੍ਰੇਲੀਆਈ ਸੰਸਦ ਜਿਹੜਾ ਡੇਵਿਡ ਵੈਨ ਉਹਨੇ ਉਹਦੇ ਨਾਲ ਇਸ ਤਰ੍ਹਾਂ ਦੇ ਜਿਸਮਾਨੀ ਜਿਹੜਾ ਸ਼ੋਸ਼ਣ ਆ ਉਹਦਾ ਕੀਤਾ ਹੈ। ਇਸ ਤੋਂ ਬਾਅਦ ਉਹਨਾਂ ਦੇ ਉੱਤੇ ਲਗਾਤਾਰ ਹੁਣ ਦੋਸ਼ ਜਿਹੜਾ ਉਹ ਇਹ ਲੱਗ ਰਿਹਾ ਹੈ ਕਿ ਉਹਨਾਂ ਨੇ ਦੋਸ਼ ਇਹ ਵੀ ਲਾਇਆ ਕਿ ਮੇਰੇ ਤੇ ਦਬਾਅ ਪੈ ਰਿਹਾ ਕਿ ਮੈਂ ਜਿਹੜੇ ਇਹ ਦੋਸ਼ ਲਾਏ ਨੇ ਉਹਨਾਂ ਨੂੰ ਵਾਪਸ ਲਵਾਂ। ਜਿਹੜੇ ਡੇਵਿਡ ਵੈਨ ਨੇ ਉਹਨਾਂ ਨੇ ਇਹਨਾਂ ਜਿਹੜੇ ਦੋਸ਼ ਨੇ ਲੱਗੇ ਨੇ ਉਹਨਾਂ ਨੂੰ ਖਾਰਜ ਕੀਤਾ। ਡੇਵਿਡ ਵੈਨ ਨੇ ਕਿਹਾ ਕਿ ਉਹ ਜਿਹੜੇ ਉਹਨਾਂ ਨੇ ਕਿਹਾ ਕਿ ਲੀਡੀਆ ਮੇਰੇ ਬਾਰੇ ਜੋ ਕੁਛ ਕਹਿ ਰਹੀ ਹੈ ਉਹ ਸਰਾਸਰ ਗਲਤ ਹੈ, ਇਹਨਾਂ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਤੇ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਪੀਟਰ ਡਟਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਡੇਵਿਡ ਨੂੰ ਪਾਰਟੀ ਰੂਮ ਦੇ ਵਿੱਚੋਂ ਹੁਣ ਬਾਹਰ ਕਰ ਦੇਣਾ ਚਾਹੀਦਾ ਹੈ। ਦੂਜੇ ਪਾਸੇ ਜਿਹੜੀ ਲੀਡੀਆ ਉਹ ਕਹਿੰਦੀ ਕਿ ਮੇਰੇ ਉੱਤੇ ਲਗਾਤਾਰ ਇਹ ਦਬਾਅ ਪੈ ਰਿਹਾ ਕਿ ਮੈਂ ਜਿਹੜੇ ਡੇਵਿਡ ਵੈਨ ਦੇ ਉੱਤੇ ਦੋਸ਼ ਲਗਾਏ ਨੇ ਉਹਨਾਂ ਨੂੰ ਵਾਪਿਸ ਲਾਵਾਂ ਜਾਂ ਮੈਂ ਪਬਲਿਕਲੀ ਇਹ ਕਹਾਂ ਕਿ ਮੈਂ ਧੋਖੇ ਦੇ ਵਿੱਚ ਆ ਕੇ ਜਾਂ ਮੈਂ ਜਜ਼ਬਾਤੀ ਹੋ ਕੇ ਗੱਲਾਂ ਕਰ ਬੈਠੀ, ਇਹ ਦੋਸ਼ ਇੰਨੇ ਸੰਗੀਨ ਨਹੀਂ। ਉਹ ਕਹਿੰਦੇ ਕਿ ਲਗਾਤਾਰ ਹੁਣ ਮੈਨੂੰ ਇਹ ਡਰ ਲੱਗ ਰਿਹਾ ਕਿ ਮੈਨੂੰ ਆਫਿਸ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਜਦੋਂ ਮੈਂ ਇੱਕ ਵਾਰੀ ਤਾਂ ਕਹਿੰਦੀ ਮਾਹੌਲ ਇਹੋ ਜਿਹਾ ਹੋ ਗਿਆ ਸੀਗਾ ਡੇਵਿਡ ਵੈਨ ਦੇ ਕਰਕੇ ਕਿ ਜਦੋਂ ਵੀ ਮੈਂ ਬਾਹਰ ਨਿਕਲਦੀ ਸੀ ਆਫਿਸ ਦੇ ਵਿੱਚ ਜੋਬ ਦੇ ਵਿੱਚ ਤਾਂ ਮੈਂ ਪਹਿਲਾਂ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹ ਕੇ ਦੇਖਦੀ ਸੀ ਕਿ ਬਾਹਰ ਕੋਈ ਹੈਗਾ ਕਿ ਨਹੀਂ ਹੈਗਾ। ਜਦੋਂ ਵੀ ਕਹਿੰਦੀ ਮੈਂ ਬਿਲਡਿੰਗ ਦੇ ਵਿੱਚ ਐਂਟਰੀ ਕਰਦੀ ਸੀ ਤਾਂ ਮੈਂ ਕਿਸੇ ਨਾ ਕਿਸੇ ਨੂੰ ਆਪਣੇ ਨਾਲ ਮੈਨੂੰ ਰੱਖਣਾ ਪੈਂਦਾ ਸੀ। ਲੀਡੀਆ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਦੇ ਨਾਲ ਕਈ ਵਾਰੀ ਅਜਿਹਾ ਹੋਇਆ ਕਿ ਉਹਨਾਂ ਉੱਤੇ ਭੱਦੇ ਕਮੈਂਟ ਕੀਤੇ ਗਏ, ਗਲਤ ਤਰੀਕੇ ਨਾਲ ਜਿਹੜਾ ਉਹਨੂੰ ਛੋਹਿਆ ਗਿਆ। ਇਹਦੇ ਵਿੱਚੋਂ ਸਿਰਫ ਇੱਕ ਜਿਹੜੀ ਮੈਂਬਰ ਪਾਰਲੀਮੈਂਟ ਆ ਉਹ ਵੀ ਸਾਬਕਾ ਅਮੈਂਡਾ ਸਟੋਕਰ, ਉਹਨੇ ਲੀਡੀਆ ਦਾ ਸਾਥ ਦਿੱਤਾ ਹੈ। ਉਹ ਕਹਿੰਦੀ ਕਿ 3 ਸਾਲ ਪਹਿਲਾਂ ਡੇਵਿਡ ਵੈਨ ਉਹੀ ਬੰਦਾ ਹੈ ਜਿਹਨੇ ਮੈਨੂੰ ਵੀ ਗਲਤ ਤਰੀਕੇ ਦੇ ਨਾਲ ਟੱਚ ਕੀਤਾ ਸੀਗਾ। 2021 ਦੇ ਵਿੱਚ ਇਹ ਜਿਹੜੀ ਆਸਟ੍ਰੇਲੀਆ ਦੀ ਸੰਸਦ ਹੈ ਮੈਂਬਰ ਮਾਫ਼ ਕਰਨਾ ਪਾਰਲੀਮੈਂਟ ਹੈ ਜਿਹੜੀ, ਉਹ ਇਹਨਾਂ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। 2021 ਦੇ ਵਿੱਚ ਵੀ ਜਿਹੜੀ ਹੈ ਇੱਕ ਸਰਕਾਰੀ ਕਰਮਚਾਰੀ ਨੇ ਆਪਣੇ ਕਲੀਗ ਬਰੁਸ ਲੇਮਨ ਦੇ ਉੱਤੇ ਇਹ ਦੋਸ਼ ਲਾਏ ਸਨ ਕਿ ਉਹਨਾਂ ਨੇ 2019 ਦੇ ਵਿੱਚ ਸ਼ਰਾਬ ਪੀ ਕੇ ਆਫਿਸ ਦੇ ਵਿੱਚ ਹੀ ਉਸ ਦੇ ਨਾਲ ਗਲਤ ਹਰਕਤਾਂ ਕੀਤੀਆਂ ਸੀ ਤੇ ਬਾਅਦ ਦੇ ਵਿੱਚ ਉਸ ਦਾ ਰੇਪ ਕੀਤਾ ਸੀਗਾ। ਸੋ ਉਸ ਤੋਂ ਬਾਅਦ ਸਰਕਾਰੀ ਇਨਕੁਆਇਰੀ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਤੇ ਪਰੇਸ਼ਾਨ ਕਰਨ ਵਾਲੇ, ਕਮੈਂਟ ਕਰਨ ਵਾਲੇ, ਗਲਤ ਤਰੀਕੇ ਨਾਲ ਛੂਹਣ ਵਾਲੇ ਕਈ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਸੀਗੇ। ਸੰਸਦ ਦੇ ਵਿੱਚ ਜਿੰਨੇ ਵੀ ਲੋਕ ਕੰਮ ਕਰਦੇ ਆ, ਤਿੰਨਾਂ ਦੇ ਵਿੱਚੋਂ ਇੱਕ ਬੰਦੇ ਨੇ ਮੰਨਿਆ ਕਿ ਹਾਂ, ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ। ਸਿਡਨੀ ਮਾਰਨਿੰਗ ਹੈਰਲਡ ਦੀ ਇੱਕ ਰਿਪੋਰਟ ਹੈ, ਜਿਹਦੇ ਮੁਤਾਬਕ ਲੀਡੀਆ ਥੋਰਪ ਨੇ ਜਿਹੜੇ ਮਾਮਲੇ ਦੇ ਵਿੱਚ ਸੰਸਦ ਨੂੰ ਫਿਰ ਤੋਂ ਇੱਕ 2021 ਵਾਲੇ ਜਿਹੜੇ ਡਾਰਕ ਪੀਰੀਅਡ ਦੇ ਵਿੱਚ ਕਹਿ ਸਕਦੇ ਹਾਂ ਉਹ ਪਹੁੰਚਾ ਦਿੱਤਾ ਤੇ ਹੁਣ ਇਸ ਵੇਲੇ ਆਸਟ੍ਰੇਲੀਆਈ ਮੀਡੀਆ ਦੇ ਵਿੱਚ ਲੀਡੀਆ ਥੋਰਪ, ਡੇਵਿਡ ਵੈਨ ਤੇ ਅਮੈਂਡਾ ਸਟੋਕਰ ਦੀ ਜਿਹੜੀ ਉਹ ਚਰਚਾ ਹੋ ਰਹੀ ਹੈ। ਜਿਹੜੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀਆਂ ਜਥੇਬੰਦੀਆਂ ਨੇ ਜਾਂ ਜਿਹੜੀਆਂ ਔਰਤਾਂ ਦੀ ਵਿਮਨ ਇੰਪਾਵਰਮੈਂਟ ਦੇ ਲਈ ਕੰਮ ਕਰਦੀਆਂ ਜਥੇਬੰਦੀਆਂ ਨੇ, ਉਹਨਾਂ ਨੇ ਕਿਹਾ ਕਿ ਬੇਸ਼ੱਕ ਅਸੀਂ ਡੇਵਿਡ ਵੈਨ ਦੇ ਸਪੋਰਟਰ ਹੋਈਏ ਜਾਂ ਉਹਦੇ ਕ੍ਰਿਟਿਕ ਹੋਈਏ, ਇਹ ਮੈਨੇ ਨਹੀਂ ਰੱਖਦਾ, ਪਰ ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇ ਦੋਸ਼ ਡੇਵਿਡ ਵੈਨ ਦੇ ਉੱਤੇ 2 ਔਰਤਾਂ ਨੇ ਲਾਏ ਨੇ, ਲੀਡੀਆ ਥੋਰਪ ਤੇ ਅਮੈਂਡਾ ਸਟੋਕਰ ਨੇ, ਤਾਂ ਇਹ ਬੜੇ ਗੰਭੀਰ ਦੋਸ਼ ਨੇ। ਉਹ ਕਹਿੰਦੇ ਕਿ ਪਹਿਲਾਂ ਇਹਨੂੰ ਬਾਹਰ ਕਰਨਾ ਚਾਹੀਦਾ ਵਾ ਤੇ ਫਿਰ ਜਿਹੜੇ ਦੋਸ਼ ਆ ਉਹਨਾਂ ਦੀ ਦੋਸ਼ਾਂ ਦੀ ਜਿਹੜੀ ਜਾਂਚ ਉਹ ਹੋਣੀ ਚਾਹੀਦੀ ਹੈ। ਜੀ ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਅਫਰੀਕਨ ਲੀਡਰਸ ਯੂਕਰੇਨ 'ਚ ਪਹੁੰਚੇ ਆ, ਰਸ਼ੀਆ 'ਚ ਪਹੁੰਚੇ ਆ ਤਾਂ ਕਿ ਪੀਸ ਡੀਲ ਬਣ ਸਕੇ। ਨਾਟੋ ਨੇ ਕਾਫੀ ਜੋ ਹਰਡਲ ਸੀਗੀਆਂ ਉਹਨਾਂ ਨੂੰ ਕਲੀਅਰ ਕੀਤਾ ਹੈ ਤਾਂ ਕਿ ਯੂਕਰੇਨ ਨਾਟੋ ਦਾ ਮੈਂਬਰ ਬਣ ਸਕੇ। ਤੇ ਇਸੇ ਤਰ੍ਹਾਂ ਮੌਰਗੇਜ ਦੇ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ। ਜੁੜੇ ਰਹੋ ਇਸੇ ਤਰ੍ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਖਬਰਾਂ ਲੈ ਕੇ ਹਾਜ਼ਰ ਹੁੰਦੇ ਆ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਇੱਕ ਵਾਰ ਮੁੜ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅਫਰੀਕਨ ਕੰਟਰੀਆਂ ਦੇ ਜੋ ਲੀਡਰ ਆ ਉਹ ਇੱਕ ਪੀਸ ਮਿਸ਼ਨ ਦੇ ਉੱਤੇ ਯੂਕਰੇਨ ਤੇ ਰਸ਼ੀਆ ਪਹੁੰਚੇ ਹੋਏ ਆ, ਕਿਉਂਕਿ 15 ਮਹੀਨੇ ਹੋ ਗਏ ਲੜਾਈ ਲੱਗੀ ਨੂੰ ਤੇ ਬਹੁਤ ਸਾਰੇ ਜੋ ਅਫਰੀਕਨ ਮੁਲਕ ਆ ਉੱਥੇ ਕਣਕ ਯੂਕਰੇਨ ਤੋਂ ਆਉਂਦੀ ਆ, ਕਿਉਂਕਿ ਯੂਕਰੇਨ 'ਚ ਸਭ ਤੋਂ ਜ਼ਿਆਦਾ ਕਣਕ ਪ੍ਰੋਡਿਊਸ ਹੁੰਦੀ ਹੈ। ਕਿਉਂਕਿ ਲੜਾਈ ਲੱਗੀ ਹੋਣ ਕਾਰਨ ਕਰਕੇ ਉਹਨਾਂ ਲਈ ਐਕਸਪੋਰਟ ਕਰਨਾ ਬੜਾ ਔਖਾ ਹੋਇਆ ਹੈਗਾ। ਜਿਸ ਟਾਈਮ ਦੇ ਉੱਤੇ ਇਹ ਅਫਰੀਕਨ ਲੀਡਰ ਪਹੁੰਚੇ ਕੀਵ ਦੇ ਲਾਗੇ ਇੱਕ ਟਾਊਨ ਹੈਗਾ ਆ ਉੱਥੇ, ਤੇ ਰਸ਼ੀਆ ਵੱਲੋਂ ਮਿਜ਼ਾਈਲਸ ਦਾਗੀਆਂ ਗਈਆਂ। 2 ਐਕਸਪਲੋਜ਼ਨ ਹੋਏ ਹੈਗੇ ਆ। ਉਸ ਸ਼ਹਿਰ ਦੇ ਮੇਅਰ ਵਿਟਾਲੀ ਕਲਿਚਕੋ ਜੋ ਆ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਪਈ ਐਮਰਜੈਂਸੀ ਸਰਵਿਸਿਜ਼ ਸਿਟੀ ਦੀਆਂ ਜੋ ਕਈ ਜਗ੍ਹਾ ਦੇ ਉੱਤੇ ਬੰਦ ਹੋਈਆਂ, 4 ਲੋਕਾਂ ਦੇ ਸੱਟਾਂ ਵੀ ਲੱਗੀਆਂ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਹੈਗਾ। ਇਹ ਜੋ ਪੀਸ ਡੈਲੀਗੇਸ਼ਨ ਆ ਇਹਦੇ ਵਿੱਚ ਸਾਊਥ ਅਫਰੀਕਾ ਤੋਂ, ਸੈਂਗਲ ਤੋਂ, ਜ਼ੈਂਬੀਆ ਤੋਂ, ਕੋਮੋਰੋਸ ਤੋਂ, ਈਜਿਪਟ ਤੋਂ ਜੋ ਲੋਕ ਗਏ ਆ, ਉੱਥੇ ਦੇ ਡਿਫੈਂਸ ਮਿਨਿਸਟਰੀ ਦੇ ਰਿਪਰੈਜ਼ੈਂਟੇਟਿਵਸ ਨੂੰ ਮਿਲੇ ਹੈਗੇ ਆ ਯੂਕਰੇਨ ਦੇ ਜੋ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਹੈਗੇ ਆ। ਇਸ ਤੋਂ ਬਾਅਦ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਉਹਨਾਂ ਨੂੰ ਸੇਂਟ ਪੀਟਰਬਰਗ ਦੇ ਵਿੱਚ ਸ਼ਨੀਚਰਵਾਰ ਨੂੰ ਮਿਲਣਗੇ। ਤੇ ਮਾਸਕੋ ਵਾਲੇ ਕਹਿੰਦੇ ਆ ਵੀ ਉਹ ਰੈਡੀ ਆ ਉਹਨਾਂ ਨੂੰ ਮਿਲਣ ਦੇ ਲਈ, ਕਿਉਂਕਿ ਲੜਾਈ ਬੜੀ ਲੰਮੀ ਲੱਗੀ। ਉਹ ਫਰਵਰੀ 2022 ਤੋਂ ਇਹ ਲੜਾਈ ਲੱਗੀ ਹੋਈ ਹੈਗੀ ਆ ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਜਾਨੀ ਨੁਕਸਾਨ ਹੋਇਆ, ਮਾਲੀ ਨੁਕਸਾਨ ਤਾਂ ਬਹੁਤ ਬੁਰਾ ਹਾਲ ਹੈਗਾ ਆ। ਅਫਰੀਕਨ ਲੀਡਰਸ ਦੇ ਵਿੱਚ ਸਾਊਥ ਅਫਰੀਕਨ ਪ੍ਰੈਜ਼ੀਡੈਂਟ ਸਾਇਰਲ ਰਾਮਾਫੋਸਾ, ਸੈਨੇਗਲੀਜ਼ ਪ੍ਰੈਜ਼ੀਡੈਂਟ ਮੈਕੀ ਸੈਲ ਤੇ ਇਸੇ ਤਰ੍ਹਾਂ ਬੱਕਾ ਤੋਂ ਆ ਜੋ ਬੱਕਾ ਟ੍ਰਿਪ ਕਰ ਰਹੇ ਹੈਗੇ ਆ ਆਊਟਸਾਈਡ ਆਫ ਕੀਵ। ਸੋ ਯੂਕਰੇਨ ਦੇ ਲੀਡਰਾਂ ਦੇ ਨਾਲ ਤਾਂ ਜਿਹੜੀ ਉਹਨਾਂ ਦੀ ਗੱਲਬਾਤ ਆ ਉਹ ਬਹੁਤ ਵਧੀਆ ਰਹੀ ਹੈਗੀ ਆ, ਪਰ ਯੂਕਰੇਨ ਨੇ ਕਿਹਾ ਦੇਖੋ ਹੁਣ ਤੁਸੀਂ ਖੁਦ ਆਏ ਆ, ਤੁਸੀਂ ਦੇਖ ਸਕਦੇ ਆ ਵੀ ਕਿੱਦਾਂ ਅਸੀਂ ਡਰ ਸਹਿਮ ਦੇ ਵਿੱਚ ਰਹਿ ਰਹੇ ਆ, ਤੁਹਾਡੇ ਆਉਣ ਤੇ ਵੀ ਇੱਥੇ ਜਿਹੜੇ ਆ ਬੰਬ ਬਲਾਸਟ ਜਾਂ ਮਿਜ਼ਾਈਲਸ ਸਿੱਟੀਆਂ ਜਾ ਰਹੀਆਂ ਹੈਗੀਆਂ ਆ। ਰਸ਼ੀਆ ਵਾਲਿਆਂ ਨੇ ਹਜੇ ਤੱਕ ਇਹਦੇ ਬਾਰੇ ਕੋਈ ਜ਼ਿਆਦਾ ਕਮੈਂਟ ਨਹੀਂ ਦਿੱਤਾ। ਜੋ ਕੀਵ ਦੇ ਵਿੱਚ ਯੂਕਰੇਨ ਦੇ ਵਿੱਚ ਇਹਨਾਂ ਅਫਰੀਕਨ ਲੀਡਰਸ ਦੀ ਮੀਟਿੰਗ ਹੋਈ ਆ, ਹੁਣ ਜਦੋਂ ਉਹ ਰਸ਼ੀਆ ਦੇ ਵਿੱਚ ਜਾਣਗੇ ਉਸ ਤੋਂ ਬਾਅਦ ਪਤਾ ਚੱਲੂਗਾ ਵੀ ਕਿੰਨੀ ਕੁ ਜਿਹੜੀ ਆ ਪੀਸ ਦੇ ਲਾਗੇ ਉਹ ਆ ਸਕਦੇ ਹੈਗੇ ਜੀ। ਆਸਟ੍ਰੇਲੀਆ ਨੇ ਜਸੂਸੀ ਦੇ ਸ਼ੱਕ ਦੇ ਕਰਕੇ ਰੂਸ ਨੂੰ ਆਪਣੀ ਸੰਸਦ ਦੇ ਕੋਲੇ ਐਮਬੈਸੀ ਬਣਾਉਣ ਤੋਂ ਰੋਕ ਦਿੱਤਾ। ਲੰਘੇ ਦਿਨੀ ਇਸ ਗੱਲ ਨੂੰ ਲੈ ਕੇ ਸੰਸਦ ਦੇ ਵਿੱਚ ਇੱਕ ਕਾਨੂੰਨ ਵੀ ਜਿਹੜਾ ਉਹ ਪਾਸ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਦੇਸ਼ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹਦੀ ਸਲਾਹ ਤੇ ਹੀ ਅਸੀਂ ਜਿਹੜਾ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਜਿਹਾ ਕੀਤਾ। ਨਾਲ ਹੀ ਉਹਨਾਂ ਨੇ ਜ਼ਮੀਨ ਦੇ ਉੱਤੇ ਰੂਸ ਦੀ ਉਸ ਲੀਜ਼ ਨੂੰ ਵੀ ਖਤਮ ਕਰ ਦਿੱਤਾ ਜਿਹੜੀ ਲੀਜ਼ ਕੀਤੀ ਗਈ ਸੀ ਐਮਬੈਸੀ ਬਣਾਉਣ ਦੇ ਲਈ। ਉਧਰ ਦੂਜੇ ਪਾਸੇ ਰੂਸ ਨੇ ਆਸਟ੍ਰੇਲੀਆ ਦੇ ਇਸ ਕਦਮ ਉੱਤੇ ਆਪਣਾ ਵਿਰੋਧ ਜਿਹੜਾ ਉਹ ਦਰਜ ਕਰਾਇਆ। ਕ੍ਰੈਮਲਿਨ ਦੇ ਜਿਹੜੇ ਸਪੋਕਸਮੈਨ ਨੇ ਦਮਿਤਰੀ ਪੋਸਕੇਵ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਸਟ੍ਰੇਲੀਆ ਲਗਾਤਾਰ ਪੱਛਮੀ ਦੇਸ਼ਾਂ ਦੇ ਕਹਿਣੇ ਉੱਤੇ ਚੱਲ ਰਿਹਾ ਹੈ ਜੋ ਰੂਸ ਦੇ ਖਿਲਾਫ ਦੁਸ਼ਪ੍ਰਚਾਰ ਜਿਹੜਾ ਉਹ ਕਰਦੀਆਂ ਨੇ ਤੇ ਨਫ਼ਰਤ ਫੈਲਾਉਂਦੀਆਂ ਨੇ। ਉਹਨਾਂ ਨੇ ਕਿਹਾ ਕਿ ਉਹ ਆਪਣੇ ਸਾਹਮਣੇ ਆਪਣੀ ਛਵੀ ਜਿਹੜੀ ਹੈ ਬਿਹਤਰ ਕਰਨਾ ਚਾਹੁੰਦਾ ਹੈ ਪੱਛਮੀ ਦੇਸ਼ਾਂ ਦੇ ਸਾਹਮਣੇ ਆਸਟ੍ਰੇਲੀਆ। ਰੂਸ ਇਹਦਾ ਬਦਲਾ ਜ਼ਰੂਰ ਲਊਗਾ। AFP ਦੀ ਖਬਰ ਦੇ ਮੁਤਾਬਕ ਇਸ ਤੋਂ ਪਹਿਲਾਂ ਰੂਸ ਦੇ ਜਿਹੜੇ ਡਿਪਲੋਮੈਟ ਸੀਗੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਲੀਗਲ ਐਡਵਾਈਸ ਲੈਣ ਦੀ ਵੀ ਗੱਲ ਜਿਹੜੀ ਆ ਉਹ ਕਹੀ ਹੈ, ਪਰ ਇੱਕ ਵਾਰ ਫਿਰ ਤੋਂ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਕੁੜੱਤਣ ਹੈ ਉਹ ਦੇਖੀ ਜਾ ਸਕਦੀ ਹੈ। ਦੂਜੇ ਪਾਸੇ ਜਿਹੜੇ PM ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਦੀ ਗੱਲ ਨਾ ਹੀ ਕਰੇ ਰੂਸ ਤਾਂ ਚੰਗਾ ਹੈ। ਨਵੇਂ ਕਾਨੂੰਨ ਦੇ ਮੁਤਾਬਕ ਰੂਸ ਨੂੰ ਲੀਜ਼ ਦੇ ਬਦਲੇ ਫਾਈਨੈਂਸ਼ੀਅਲ ਕੰਪਨਸੇਸ਼ਨ ਜਿਹੜਾ ਉਹ ਦੇਵਾਂਗੇ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਰੂਸ ਦੀ ਐਮਬੈਸੀ ਦੀ ਜਿਹੜੀ ਕੰਸਟਰਕਸ਼ਨ ਚੱਲ ਰਹੀ ਸੀ ਉਹਨੂੰ ਰੋਕਣ ਦੇ ਲਈ ਆਸਟ੍ਰੇਲੀਆ ਸੰਸਦ ਦੇ ਵਿੱਚ 5 ਮਿੰਟ ਦੇ ਅੰਦਰ ਕਾਨੂੰਨ ਪੇਸ਼ ਕਰਕੇ ਪਾਸ ਕਰਵਾਇਆ ਗਿਆ। PM ਐਲਬਨੀਜ਼ ਦਾ ਇਹ ਕਹਿਣਾ ਹੈ ਕਿ ਰੂਸ ਇਸ ਵਕਤ ਅੰਤਰਰਾਸ਼ਟਰੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਸਵਾਲ ਪੁੱਛਣ ਦੀ ਸਥਿਤੀ ਦੇ ਵਿੱਚ ਨਹੀਂ ਹੈਗਾ। ਉਸ ਨੇ ਯੂਕਰੇਨ ਦੇ ਉੱਤੇ ਅਨੈਤਿਕ ਤਰ੍ਹਾਂ ਦੇ ਨਾਲ ਹਮਲਾ ਕਰਕੇ ਤੇ 16 ਮਹੀਨਿਆਂ ਦੀ ਜੰਗ ਛੇੜ ਕੇ ਕਈ ਜਿਹੜੇ ਕਾਨੂੰਨ ਆ ਜੰਗ ਦੇ ਦਰਮਿਆਨ ਤੋੜੇ ਆ ਤੇ ਕਈ ਕਾਨੂੰਨ ਜੰਗ ਤੋਂ ਪਹਿਲਾਂ ਤੋੜੇ ਆ। ਨਾਲ ਹੀ ਇਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਹੁਣ ਇਸ ਮਾਮਲੇ ਦੇ ਵਿੱਚ
ਜਿਹੜੀ ਹੈ ਰਾਏ ਆ ਉਹ ਦੂਜੀਆਂ ਪਾਰਟੀਆਂ ਦੇ ਨਾਲ ਵੀ ਕਰਾਂਗੇ। ਪਰ ਉਹਨਾਂ ਨੇ ਕਿਹਾ ਕਿ ਰੂਸ ਨੂੰ ਕੋਈ ਹੱਕ ਨਹੀਂ ਗਾ ਕਿ ਉਹ ਇਹਨਾਂ ਮਾਮਲਿਆਂ ਦੇ ਉੱਤੇ ਅੰਤਰਰਾਸ਼ਟਰੀ ਕਾਨੂੰਨ ਦੀ ਜਿਹੜੀ ਗੱਲ ਕਰਨ ਦੀ ਸਲਾਹ ਲਵੇ ਜਾਂ ਹੋਰ ਗੱਲ ਕਰਨ ਦਾ ਦਾਅਵਾ ਕਰੇ। ਇਹਨਾਂ ਨੇ ਕਿਹਾ ਕਿ ਜਿਹੜੀਆਂ ਸਾਡੀਆਂ ਏਜੰਸੀਜ਼ ਦੀ ਜਿਹੜੀ ਸਾਡੀ ਇੰਟੈਲੀਜੈਂਸ ਦੀ ਇਨਪੁਟ ਆ, ਅਸੀਂ ਉਹਦੇ ਚੱਲਦੇ ਹਾਂ ਤੇ ਆਪਦੇ ਦੇਸ਼ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਰੂਸ ਨੂੰ ਐਮਬੈਸੀ ਬਣਾਉਣ ਤੋਂ ਇਨਕਾਰ ਕੀਤਾ ਹੈ। ਜੀ ਜੀ, ਅਗਲੀ ਖਬਰ ਵਿੱਚ ਚਲੀਏ। ਨੈਟੋ ਜੋ ਆ ਉਹ ਕਹਿੰਦੇ ਵੀ ਜੋ ਕੰਡੀਸ਼ਨਸ ਕੁਛ ਕੁ ਸੀਗੀਆਂ ਯੂਕਰੇਨ ਦੇ ਲਈ ਤਾਂ ਕਿ ਉਹਨਾਂ ਦੀ ਮੈਂਬਰਸ਼ਿਪ ਨੈਟੋ ਦੇ ਵਿੱਚ ਹੋ ਸਕੇ, ਉਹ ਕੰਡੀਸ਼ਨਸ ਰਿਮੂਵ ਕਰ ਸਕਦਾ ਹੈ। ਜਰਮਨੀ ਨੇ ਇਹ ਦੱਸਿਆ ਹੈਗਾ। USA ਇਸ ਨੂੰ ਬਹੁਤ ਜ਼ਿਆਦਾ ਪੁਸ਼ ਕਰ ਰਿਹਾ ਹੈ ਵੀ ਜੋ ਯੂਕਰੇਨ ਆ ਉਸ ਨੂੰ ਨਾਟੋ ਦੀ ਮੈਂਬਰਸ਼ਿਪ ਦੇ ਵਿੱਚ ਲਿਆਂਦਾ ਜਾਵੇ। ਤੇ ਸਾਈਨ ਹੁਣ ਇਹਦੇ ਵਿੱਚ ਆ ਰਹੇ ਆ ਬਹੁਤ ਸਾਰੇ ਵੀ ਲੱਗਦਾ ਵੀ ਯੂਕਰੇਨ ਨੂੰ ਨਾਟੋ ਦਾ ਮੈਂਬਰਸ਼ਿਪ ਬਹੁਤ ਜਲਦੀ ਬਣਾ ਦਿੱਤਾ ਜਾਊਗਾ। ਵਾਸ਼ਿੰਗਟਨ ਪੋਸਟ ਨੇ ਵੀਰਵਾਰ ਨੂੰ ਰਿਪੋਰਟ ਕੀਤਾ ਸੀ ਵੀ US ਟੈਂਟੇਟਿਵ ਬੈਕਿੰਗ ਦੇ ਰਿਹਾ ਹੈ ਉਸ ਪਲਾਨ ਨੂੰ ਜਿਹਦੇ ਤਹਿਤ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣਾ ਹੈ। ਇੱਕ ਸੀਨੀਅਰ US ਦੇ ਆਫੀਸ਼ੀਅਲ ਨੇ ਵਾਸ਼ਿੰਗਟਨ ਦੇ ਵਿੱਚ ਵੀ ਇਹ ਕਿਹਾ ਸੀ ਵੀ ਇੱਕ ਪ੍ਰਪੋਜ਼ਲ ਹੈਗਾ ਨਾਟੋ ਦੇ ਜਨਰਲ ਸੈਕਟਰੀ ਜੈਨ ਸਟੋਲਨਬਰਗ ਤੋਂ ਜੋ ਉਹ ਕੀਵ ਨੂੰ ਅਲਾਇੰਸ ਬਣਾਏਗਾ ਨਾਟੋ ਦੇ ਨਾਲ। 1999 ਦੇ ਵਿੱਚ ਬਹੁਤ ਸਾਰੇ ਮੁਲਕਾਂ ਨੇ ਨਾਟੋ ਦੇ ਵਿੱਚ ਜਦੋਂ ਜੁਆਇਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਚੋਂ ਯੂਕਰੇਨ ਵੀ ਇੱਕ ਮੈਂਬਰ ਸੀ, ਪਰ ਉਸ ਟਾਈਮ ਦੇ ਉੱਤੇ ਜੋ ਯੂਕਰੇਨ ਸੀ ਉਹ ਰਸ਼ੀਆ ਦਾ ਇੱਕ ਪਾਰਟ ਸੀਗਾ, ਪਰ ਹੁਣ ਉਹ ਇੰਡੀਪੈਂਡੈਂਟ ਕੰਟਰੀ ਹੈਗੀ ਆ। ਹੁਣ ਨਾਟੋ ਦੇ ਲੀਡਰਸ ਇਹ ਕਹਿੰਦੇ ਆ ਵੀ ਹੁਣ ਇਸ ਨੂੰ ਸਾਡੇ ਵਿੱਚ ਜੁਆਇਨ ਕਰ ਦੇਣਾ ਚਾਹੀਦਾ ਹੈਗਾ। ਸੋ ਦੇਖਦੇ ਆ ਕਿੰਨੀ ਕੁ ਜਲਦੀ ਜੋ ਯੂਕਰੇਨ ਆ ਉਹ ਨਾਟੋ ਦਾ ਮੈਂਬਰ ਬਣਦਾ ਹੈਗਾ। ਜੀ ਉਧਰ ਪਾਕਿਸਤਾਨ ਦੀ ਗੱਲ ਕਰੀਏ, ਭਾਰਤ ਦੇ ਨਾਲ ਹੁਣ ਜਿਹੜਾ ਚੱਕਰਵਾਤੀ ਤੂਫਾਨ ਆ ਬਿਪਰਜੋਏ, ਉਹਨੂੰ ਉਹਦੇ ਜਿਹੜੇ ਅਸਰ ਆ ਉਹ ਪਾਕਿਸਤਾਨ ਦੇ ਜਿਹੜੇ ਪੋਰਟ ਦੇ ਨੇੜੇ ਇਲਾਕੇ ਪੈਂਦੇ ਉਹਨਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ। ਸਿੰਧ ਪ੍ਰਾਂਤ ਦੇ ਵਿੱਚ ਇਸ ਵੇਲੇ ਤੇਜ਼ ਹਵਾ ਦੇ ਨਾਲ ਤੇਜ਼ ਜਿਹੜਾ ਮੀਂਹ ਆ ਉਹ ਵੀ ਪੈ ਰਿਹਾ। ਪਾਕਿਸਤਾਨ ਦੇ ਜਿਹੜੇ ਮੰਤਰੀ ਨੇ, ਵਾਤਾਵਰਨ ਮੰਤਰੀ ਸ਼ੇਰੀ ਰਹਿਮਾਨ, ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਬੇਸ਼ੱਕ ਬਿਪਰਜੋਏ ਦੀ ਰਫ਼ਤਾਰ ਜਿਹੜੀ ਹੈ ਘੱਟ ਹੋਈ ਹੈ, ਪਰ ਦੂਜੇ ਪਾਸੇ ਪਾਕਿਸਤਾਨ ਦੇ ਹੀ ਡਿਜ਼ਾਸਟਰ ਮੈਨੇਜਮੈਂਟ ਗਰੁੱਪ ਦੇ ਮੁਤਾਬਕ ਹਵਾਵਾਂ ਜਿਹੜੀਆਂ ਨੇ ਉਹ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲਣਗੀਆਂ। ਸਮੁੰਦਰ ਦੇ ਵਿੱਚ ਕਾਫੀ ਉੱਚੀਆਂ ਲਹਿਰਾਂ ਜਿਹੜੀਆਂ ਨੇ ਉਹ ਉੱਠ ਸਕਦੀਆਂ ਨੇ ਤੇ ਇਹਦੇ ਕਰਕੇ ਸਿੰਧ ਦੇ ਇਲਾਕਿਆਂ ਦੇ ਵਿੱਚ ਸਰਕਾਰ ਨੇ ਜਿਹੜੇ ਇਲਾਕੇ ਜ਼ਿਆਦਾ ਰਿਸਕ ਤੇ ਨੇ ਉਹਨਾਂ ਦੇ ਵਿੱਚੋਂ 80,000 ਲੋਕਾਂ ਨੂੰ ਕੱਢ ਲਿਆ ਗਿਆ। ਹਸਪਤਾਲਾਂ ਨੂੰ, ਐਮਰਜੈਂਸੀ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਸਟਾਫ ਉਹਨਾਂ ਨੂੰ ਤੇ ਨਾਲ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਅਲਰਟ ਦੇ ਉੱਤੇ ਰਹੋ। ਸਕੂਲ ਤੇ ਸਰਕਾਰੀ ਦਫ਼ਤਰਾਂ ਨੂੰ ਜਿਹੜਾ ਰਿਲੀਫ ਸੈਂਟਰ ਪਹਿਲਾਂ ਹੀ ਬਣਾ ਦਿੱਤਾ ਗਿਆ। ਇਹਦੇ ਨਾਲ ਸਿੰਧ ਦੇ ਉੱਤੇ ਜਿਹੜਾ ਖਤਰਾ ਉਹ ਜ਼ਿਆਦਾ। ਪਾਕਿਸਤਾਨ ਦੀ ਨਿਊਜ਼ ਵੈਬਸਾਈਟ ਹੈ ਡੌਨ, ਉਹਦੇ ਮੁਤਾਬਕ ਬਿਪਰਜੋਏ ਤੋਂ ਜਿਹੜਾ ਸਿੰਧ ਪ੍ਰਾਂਤ ਆ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਊਗਾ। ਇਹਦੇ 3 ਜ਼ਿਲ੍ਹੇ ਥੱਟਾ, ਸੁਰਜਾਵਲ ਤੇ ਬਾਦਿਨ, ਇਹਦੇ ਵਿੱਚ ਘੱਟੋ ਘੱਟ 50 ਰਿਲੀਫ ਕੈਂਪ ਆ ਜਿਹੜੇ ਉਹ ਬਣਾਏ ਆ। ਇਹਨਾਂ ਤਿੰਨਾਂ ਜ਼ਿਲ੍ਹਿਆਂ ਦੀ ਜਿਹੜੀ 82% ਆਬਾਦੀ ਹੈ ਉਹਨੂੰ ਸੁਰੱਖਿਅਤ ਥਾਵਾਂ ਤੇ ਜਿਹੜਾ ਉਹ ਸ਼ਿਫਟ ਕਰ ਦਿੱਤਾ ਗਿਆ। ਅਗਲੇ 72 ਘੰਟਿਆਂ ਦੇ ਲਈ ਆਰਮੀ ਨੂੰ ਵੀ ਅਲਰਟ ਦੇ ਉੱਤੇ ਰੱਖਿਆ ਗਿਆ ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਕੁਝ ਲੋਕਾਂ ਨੂੰ ਕਿ ਜਿਹੜੇ ਲੋਕ ਇੱਥੋਂ ਨਿਕਲ ਸਕਦੇ ਨੇ, ਭਾਵੇਂ ਉਹ ਰਿਸ਼ਤੇਦਾਰਾਂ ਦੇ ਘਰ ਜਾਣ ਤੇ ਭਾਵੇਂ ਉਹ ਰਿਲੀਫ ਕੈਂਪਾਂ ਦੇ ਵਿੱਚ ਜਾਣ, ਉਹ ਇਹਨਾਂ ਇਲਾਕਿਆਂ ਦੇ ਵਿੱਚੋਂ ਜਿੰਨੀ ਛੇਤੀ ਹੋ ਸਕਦਾ ਉਹ ਨਿਕਲ ਜਾਣ। ਤੇ ਇਸ ਵੇਲੇ ਦੱਸਦੇ ਹੈ ਕਿ ਥੱਟਾ, ਸਜਵਾਲ, ਉਮਰਕੋਟ, ਬਾਰਿਸ਼, ਬਾਦਿਨ ਤੇ ਮਾਫ ਕਰਨਾ ਥਾਰ ਪਾਰਕਰ, ਇੱਥੇ ਜਿਹੜਾ ਮੀਂਹ ਆ ਉਹ ਪੈ ਰਿਹਾ ਤੇ ਇੱਥੇ 15 ਤੋਂ ਲੈ ਕੇ 17 ਜੂਨ ਤੱਕ ਤੇਜ਼ ਮੀਂਹ ਜਿਹੜਾ ਉਹ ਪੈਂਦਾ ਰਹੂਗਾ। ਜੀ ਅਗਲੀ ਖਬਰ ਵੱਲ ਚਲੀਏ। ਸੈਨ ਫਰਾਂਸਿਸਕੋ ਦਾ ਨਾਮ ਪਿਛਲੇ ਕਈ ਸਾਲਾਂ ਤੋਂ ਹੁਣ ਬਦਨਾਮ ਹੁੰਦਾ ਆ ਰਿਹਾ ਹੈ। ਸੋ ਇਹਦੇ ਸੰਬੰਧ ਦੇ ਵਿੱਚ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਨੇ ਨਿਊਯਾਰਕ ਟਾਈਮ ਦੇ ਨਾਲ ਆਪਣੀ ਇੰਟਰਵਿਊ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਸੈਨ ਫਰਾਂਸਿਸਕੋ 'ਚ ਅਸੀਂ ਬਹੁਤ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਚੇਂਜ ਕਰਨ ਜਾ ਰਹੇ ਹਾਂ, ਪਰ ਸਿਚੁਏਸ਼ਨ ਅੱਜ ਦੀ ਡੇਟ 'ਚ ਇਹ ਆ ਵੀ ਹੋਲ ਫੂਡ ਦਾ ਸੁਪਰ ਮਾਰਕੀਟ ਸਿਰਫ ਕੁਛ ਕੁ ਬਲਾਕ ਅਵੇ ਸੀ, ਦੂਰ ਸੀ ਸੈਨ ਫਰਾਂਸਿਸਕੋ ਦੇ ਜੋ ਸਿਟੀ ਦੇ ਆਫਿਸ ਆ, ਉਹਨਾਂ ਨੂੰ ਵੀ ਸਿਟੀ ਹਾਲ ਆ, ਉਹਨਾਂ ਨੂੰ ਵੀ ਅਪ੍ਰੈਲ ਮਹੀਨੇ ਦੇ ਵਿੱਚ ਇਹ ਸਟੋਰ ਕਲੋਜ਼ ਕਰਨਾ ਪਿਆ। ਕਹਿੰਦੇ ਭਈ 13 ਮਹੀਨਿਆਂ ਦੇ ਵਿੱਚ 500 ਐਮਰਜੈਂਸੀ ਕਾਲਸ ਅਸੀਂ ਕੀਤੀਆਂ ਤੇ ਕੁਛ ਨਹੀਂ ਵਾਪਰਿਆ। ਸੋ ਇਹ ਬਹੁਤ ਵੱਡਾ ਨੰਬਰ ਆ ਵੀ 3 ਮਹੀਨਿਆਂ 'ਚ 500
ਐਮਰਜੈਂਸੀ ਕਾਲਸ ਇੱਕ ਵੱਡੇ ਸਟੋਰ ਤੋਂ ਗਈਆਂ ਹੋਣ ਤੇ ਉੱਥੇ ਰੋਬਰੀ ਹੋ ਰਹੀ ਆ, ਸਮੈਸ਼ ਗ੍ਰੈਬ ਹੋ ਰਿਹਾ, ਬ੍ਰੇਕ ਇਨ ਹੋ ਰਿਹਾ ਹੈਗਾ। ਸੋ ਮੇਅਰ ਲੰਡਨ ਬਰੀਡ ਜੋ ਬਹੁਤ ਲੰਬੇ ਸਮੇਂ ਤੋਂ ਸੈਨ ਫਰਾਂਸਿਸਕੋ 'ਚ ਰਹਿੰਦੀ ਹੈ, ਉਸਨੇ ਨਿਊਯਾਰਕ ਟਾਈਮ ਨੂੰ ਕਿਹਾ ਵੀ ਅਸੀਂ ਬਹੁਤ ਜਲਦੀ ਜੋ ਸੈਨ ਫਰਾਂਸਿਸਕੋ ਦਾ ਮੇਨ, ਜਿਹਦੇ ਕਰਕੇ ਸੈਨ ਫਰਾਂਸਿਸਕੋ ਜਾਣਿਆ ਜਾਂਦਾ ਸੀ ਵੀ ਇਹ ਆਰਟ ਕਲਚਰ ਦੇ ਲਈ, ਟਰੈਵਲ ਦੇ ਲਈ ਵਧੀਆ ਮੁਲਕ ਹੈਗਾ, ਵਧੀਆ ਸ਼ਹਿਰ ਆ, ਉਸ ਨੂੰ ਅਸੀਂ ਬਿਲਕੁਲ ਰਿਵਾਈਵ ਕਰਨ ਜਾ ਰਹੇ ਹਾਂ। ਉਹਨਾਂ ਨੇ ਇਹ ਕਿਹਾ ਵੀ 8 ਸਾਲਾਂ ਦੇ ਵਿੱਚ 82,000 ਦੇ ਕਰੀਬ ਨਵੇਂ ਰਹਿਣ ਵਾਲੇ ਘਰ ਵੀ, ਜੋ ਯੂਨਿਟਸ ਆ, ਉਹ ਬਣਾਏ ਜਾ ਰਹੇ ਹੈਗੇ ਆ। ਤੇ ਬੋਰਡ ਆਫ ਸੁਪਰਵਾਈਜ਼ਰਸ ਨੇ ਵੀ ਇਹ ਕਿਹਾ ਵੀ ਕ੍ਰਾਈਮ ਦੇ ਉੱਤੇ ਵੀ ਅਸੀਂ ਜੋ ਆ ਵਰਕਆਊਟ ਕਰ ਰਹੇ ਹਾਂ, ਪਰ ਹੁਣ ਇਹ ਪਤਾ ਨਹੀਂ ਕਿੰਨਾ ਕੁ ਟਾਈਮ ਇਹਨਾਂ ਨੂੰ ਲੱਗਣਾ। ਪਰ ਸਭ ਤੋਂ ਵੱਡੀ ਪ੍ਰੋਬਲਮ ਉੱਥੇ ਡਰੱਗ ਦੀ ਆ, ਕ੍ਰਾਈਮ ਦੀ ਹੈਗੀ ਆ, ਹੋਮਲੈਸਨੈਸ ਦੀ ਆ, ਗੰਦ ਸਿੱਟਣ ਦੀ ਹੈਗੀ ਆ। ਸੋ ਲੋਕਾਂ ਦਾ ਰਹਿਣਾ ਬੜਾ ਦੁੱਭਰ ਬਣਿਆ ਹੋਇਆ ਆ। ਇਸ ਕਰਕੇ ਬਹੁਤ ਵੱਡੀ ਗਿਣਤੀ ਛੋਟੇ ਬਿਜ਼ਨੈਸਿਸ ਵੀ ਬੰਦ ਕਰਕੇ ਜਿਹੜੇ ਆ ਉੱਥੋਂ ਚਲੇ ਗਏ ਆ। ਵੱਡੇ ਵੱਡੇ ਤਾਂ ਹੋਏ ਆ, ਜਿਸ ਤਰ੍ਹਾਂ ਹੋਲ ਫੂਡ, CVS, ਵਾਲਗ੍ਰੀਨ। ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਸ਼ਾਪਿੰਗ ਮਾਲ ਹੀ ਪੂਰੇ ਦਾ ਪੂਰਾ ਜੋ ਵੈਸਟਫੀਲਡ ਮਾਲ ਆ, ਉਹ ਸ਼ਟ ਡਾਊਨ ਹੋਣ ਜਾ ਰਿਹਾ ਹੈ। ਸੋ ਹੁਣ ਉਹ ਇਸ ਨੂੰ ਸੁਧਾਰ ਕਰਨ ਦੇ ਲਈ ਅੱਗੇ ਆ ਰਿਹਾ ਹੈ। ਕਿੰਨਾ ਕਿ ਇਹ ਇੰਪਰੂਵਮੈਂਟ ਹੁੰਦਾ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੂਗਾ। ਜੀ, ਹਰਜੋਤ ਸਿੰਘ ਜੀ, ਆਪਣੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤੀ ਵੱਲ ਹੈ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਦੱਸਦੇ ਚੱਲੀਏ ਕਿ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਆਤਮਿਕ ਆਨੰਦ ਹੈ। ਆਤਮਿਕ ਆਨੰਦ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਸ਼ਬਦ ਜਿਹੜਾ ਉਹ ਸਰਵਣ ਕਰ ਸਕੋਗੇ। ਪੰਜਾਬੀ ਰੇਡੀਓ USA ਦਾ ਸਟੂਡੀਓ ਦਾ ਨੰਬਰ 408-272-5200 ਡਾਇਲ ਕਰਕੇ। ਉਸ ਤੋਂ ਉਪਰੰਤ ਨਜ਼ਰੀਆ ਪ੍ਰੋਗਰਾਮ ਜਿਹੜਾ ਸੋਹਣੇ ਸੋਹਣੇ ਗੀਤਾਂ ਦੇ ਨਾਲ ਲਬਰੇਜ਼ ਹੁੰਦਾ ਤੇ ਨਾਲ ਨਾਲ ਸਮਾਜਿਕ ਘਟਨਾਵਾਂ ਤੇ ਵਿਅੰਗ ਕਰਦਾ ਹੁੰਦਾ, ਤੰਜ਼ ਕਰਦਾ ਹੁੰਦਾ, 11 ਤੋਂ ਲੈ ਕੇ 12:30 ਵਜੇ ਤੱਕ, ਤੇ 1 ਵਜੇ ਕੁਝ ਗੱਲਾਂ ਤੇ ਕੁਝ ਗੀਤ, ਜਿਸ ਦੇ ਵਿੱਚ ਤੁਸੀਂ ਆਪਣੇ ਮਨਪਸੰਦ ਗੀਤ ਸੁਣ ਸਕੋਗੇ 1 ਤੋਂ ਲੈ ਕੇ 2:30 ਵਜੇ ਤੱਕ। ਇਸ ਤੋਂ ਬਾਅਦ 2:45 ਤੇ ਰਿਸ਼ਤਿਆਂ ਦਾ ਪ੍ਰੋਗਰਾਮ, ਤੇ 3 ਵਜੇ ਸਾਂਝੀ ਸੱਤ, ਇੱਥੋਂ ਦੇ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਆਪਾਂ ਤੁਹਾਡੇ ਰੂਬਰੂ ਹੋਵਾਂਗੇ। ਸਾਂਝੀ ਸੱਤ ਦੇ ਵਿੱਚ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਬਲਵਿੰਦਰ ਕੌਰ ਜੀ ਜੁੜਨਗੇ, ਤੇ ਉਸ ਤੋਂ ਬਾਅਦ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਬਲਵਿੰਦਰ ਕੌਰ ਜੀ ਦਾ ਪ੍ਰੋਗਰਾਮ ਹੈ, ਤੇ ਫਿਰ 5 ਵਜੇ 5:30 ਵਜੇ ਤੱਕ ਇਹ ਪ੍ਰੋਗਰਾਮ ਹੈ, ਤੇ 5:40 ਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੈ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ, ਖਬਰਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। 6 ਵਜੇ ਤੁਸੀਂ ਗੁਰਬਾਣੀ ਸਰਵਣ ਕਰੋਗੇ। ਉਸ ਤੋਂ ਬਾਅਦ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਦੀਪਕ ਸ਼ਰਮਾ ਚਨਾਰਥਲ ਜੀ। ਭਾਰਤ, ਪੰਜਾਬ, ਸਿਆਸਤ, ਸਮਾਜ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਸਾਡੇ ਦੋਵਾਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।